ਜਿਹੜੇ ਬਚਨ ਸਿੰਘ ਦੇ ਸਨ ਉਹਨਾਂ ਪਿੰਡੋਂ ਲਾਂਦੇ ਹਾਲ ਜੁੱਤੇ ਸਨ। ਅੱਛਾ ਹਲ ਵਾਂਦੇ ਸਨ ਪੈ। ਹਾਂ ਉਹਦੇ ਹੁੰਦੀ ਹਾਲਾਂ ਦੇ ਬਾਈ। ਜਿਹੜੇ ਖਾਨਪੁਰੀ ਸਿੱਖ ਤੇ ਹਿੰਦੂ ਸਨ ਨਾ, ਅੱਛਾ ਉਹ ਆਏ ਨੇ ਅੱਛਾ ਅੱਛਾ ਉਧਰੋਂ ਖਾਨਪੁਰ ਵੱਲੋਂ। ਇੱਥੇ ਆਏ ਨੇ ਉਹ? ਨਹੀਂ ਇੱਧਰ ਬਾਹਰ ਪਿੰਡੋਂ। ਅੱਛਾ ਉਹਨਾਂ ਕਿਹਾ ਤੁਸੀਂ ਹਾਲ ਜੁੱਤੇ ਨੇ, ਸਾਨੂੰ ਖਾਨਪੁਰ ਵਾਲਿਆਂ ਰਾਤ ਦਾ ਕੱਢ ਛੱਡਿਆ, ਅਸੀਂ ਇਸ ਟਿੱਬੇ ਤੇ ਰਾਤ ਗੁਜ਼ਾਰੀ ਹੈ ਤੇ ਤੁਸੀਂ ਹਾਲ ਜੁੱਤੇ ਨੇ। ਅੱਛਾ ਉਹਨਾਂ ਉੱਥੇ ਛੱਡੇ। ਕੰਦ ਲਾਲ ਕੌਣ ਹਿੰਦੂ ਸੀ ਕੋਈ? ਖੱਤਰੀ। ਅੱਛਾ ਖੱਤਰੀ। ਉਹਦਾ ਭਰਾ ਸੀ ਵੱਡਾ, ਉਹ 12 ਸਾਲ ਗਾਇਬ ਰਿਹਾ, ਉਹ ਆਇਆ। ਅੱਛਾ ਉੱਥੇ ਟਾਲੀ ਸੀ, ਟਾਲੀ ਥੱਲੇ ਬਹਿ ਗਿਆ। ਉਹ ਇਹੋ ਜਿਹੇ ਉਹਦੇ ਕੱਪੜੇ ਨੇ, ਇਹ ਰੰਗ ਦੇ ਪਾਏ ਹਨ ਕੱਪੜੇ ਸਾਰੇ। ਅੱਛਾ ਨਿਹੰਗ ਬਣਿਆ ਸੀ। ਅੱਛਾ ਅੱਛਾ। ਉਹ 5-7 ਦਿਨ ਰਿਹਾ, ਕਿਸੇ ਨੂੰ ਪਤਾ ਨਹੀਂ ਕੌਣ ਹੈ ਤੇ ਕੌਣ ਨਹੀਂ। ਸਾਰੇ ਉੱਥੇ ਜਾ ਕੇ ਨਾ ਇਹ ਕੋਈ ਪੜ੍ਹਦਾ ਸੀ ਤੇ ਅਸੀਂ ਵੀ ਕੋਲ ਹੁੰਦੇ ਹਾਂ ਤੇ ਉਹ ਪੜ੍ਹਦੇ ਪੜ੍ਹਾਉਂਦੇ ਸਨ। ਉਹਦੇ ਇੱਥੇ ਲਿਖਿਆ ਸੀ ਬਿਹਾਰੀ ਲਾਲ। ਅੱਛਾ ਉਹਨੇ ਪਤਾ ਨਹੀਂ ਜਾਣ ਕੇ ਜਾਂ ਕਿਵੇਂ ਅੰਜ ਕੀਤਾ ਤੇ ਉਹ ਮੁਕੰਦ ਲਾਲ ਨੇ ਪੜ੍ਹ ਲਿਆ ਬਿਹਾਰੀ ਲਾਲ। ਉਹ ਪੈ ਗਿਆ ਜੱਫਾ ਮਾਰ ਕੇ ਤੇ ਮੇਰਾ ਭਰਾ ਹੈ। ਅੱਛਾ ਉਂਝ ਨਹੀਂ ਪਛਾਣਿਆ ਕੌਣ ਹੈ? ਪਹਿਲਾਂ ਨਹੀਂ ਪਛਾਣਿਆ, ਹੋਰ ਦਾ ਹੋਰ ਹੋਇਆ ਸੀ। ਉਹ ਸੁਹਾ ਮਲੀ ਉੱਤੇ ਤੇ ਉਹ ਸਾਧੂ ਜੇ ਬਣਿਆ ਸੀ। ਸਾਧੂ ਉਹ ਬਿਹਾਰੀ ਕਿੱਥੇ ਸੀ ਟਾਲੀ ਹੁੰਦੀ ਜਿਹਦੇ ਥੱਲੇ ਬੈਠਾ ਸੀ? ਇੱਥੇ ਟਾਲੀ ਸੀ ਪਿੰਡੋਂ ਚੜ੍ਹਦੇ। ਚੰਗੀ ਤਗੜੀ ਟਾਲੀ ਕੇ ਭਰਾ? ਹਾਂ ਬਹੁਤ ਤਗੜੀ ਸੀ, ਜਿਸ ਨਾਲ ਦਰਖਤ ਵਾਵਾ ਤਗੜਾ ਉਹਦੇ ਥੱਲੇ ਸੀ। ਤੇ ਉਹ ਕੋ ਰਿਹਾ ਫਿਰ ਮਹੀਨਾ। ਉਹ ਆਉਂਦਾ ਸੀ ਸਾਲ ਬਾਅਦ। 47 ਤੋਂ ਬਾਅਦ? ਜਾਣ ਤੋਂ ਬਾਅਦ? 47 ਤੋਂ ਪਹਿਲੇ। ਅੱਛਾ ਅੱਛਾ। ਪਹਿਲਾਂ ਵੀ ਹਰ ਸਾਲ ਬਾਅਦ ਆ ਜਾਂਦੇ ਫਿਰ ਚਲ ਜਾਂਦਾ ਸੀ? ਕੋਈ 44-45 ਦੇ ਦੌਰਾਨ ਤੇ ਨਾ ਕੋਈ 42-43 ਤੋਂ ਉਹ ਆਉਣਾ ਸ਼ੁਰੂ ਹੋਇਆ। ਅੱਛਾ। ਉਹ ਫਿਰ ਇੱਥੇ ਆਉਂਦਾ ਸੀ ਸਾਲ ਬਾਅਦ। ਉਹ ਮਕਾਨ ਨਾਲ ਕੋਈ ਪਕਾਉਂਦਾ ਸੀ, ਰੋਟੀਆਂ ਵੀ ਤੇ ਦਾਲ ਵੀ ਤੇ ਉਹ ਕਹਿੰਦੇ ਪ੍ਰਸ਼ਾਦ ਉਹਨੂੰ ਆਂਦੇ ਸੀ। ਜਿਵੇਂ ਅਸੀਂ ਕਹਿੰਦੇ ਭੰਡਾਰਾ, ਉਹ ਪ੍ਰਸ਼ਾਦ ਕਹਿੰਦੇ ਨੇ। ਆਹੋ ਕੋਈ ਉਹ ਪਕਾਉਂਦਾ ਸੀ ਤੇ ਉਹ ਕੌਡੀ ਸ਼ੌਡੀ ਵੀ ਹੋਣੀ। ਅੱਛਾ। ਤੇ ਉਹਨੇ ਪਕਾਣਾ ਤੇ ਇਹ ਮੁਹੱਲਾ ਬੱਚਾ ਖਾਣਾ ਤੇ ਉਹਨੇ ਫਿਰ ਦੂਜੇ ਚੌਥੇ ਦਿਨ ਟੁਰ ਜਾਣਾ। ਉਹ ਕਈ ਸਾਲ ਅਸੀਂ ਵਾਵਾ 5-4 ਸਾਲ ਵੇਖਿਆ ਆਉਂਦੇ ਨੂੰ। ਬਾਅਦ ਚ ਪਤਾ ਨਹੀਂ ਉਹਨੂੰ ਮਿਲਿਆ ਜਾਂ ਨਹੀਂ ਮਿਲਿਆ, ਸਾਨੂੰ ਨਹੀਂ ਪਤਾ। ਉਹ ਕਿਤੇ ਖੋਰੇ ਕਿੱਥੇ ਟਿੱਲੇ ਰਹਿੰਦਾ ਸੀ ਕਿ ਕਿੱਥੇ ਰਹਿੰਦਾ ਸੀ। ਅੱਛਾ ਅੱਛਾ। ਤੇ ਬਾਬਾ ਜੀ ਹੋਰ ਵੀ ਸਨ ਖੱਤਰੀਆਂ ਦੇ ਘਰ, ਉਹ ਕੀ ਕੰਮ ਕਾਰ ਕਰਦੇ ਹਨ? ਉਹ ਦੁਕਾਨਾਂ ਸਨ 2 ਪਰਚੂਨ ਵਾਲੀਆਂ। ਵਾਹ ਕਿਹੜੇ ਦੀ ਕਿਹਦੀ ਪਰਚੂਨ ਦੀ ਦੁਕਾਨ ਇੱਥੇ? ਬਰਕਤ ਤੇੜੂ ਤੇ ਬਰਕਤ ਕਾਗਤੀ। ਇਹ ਖੱਤਰੀ ਸਨ? ਹਾਂ ਤੇੜੂ ਤੇ ਕਾਗਤੀ। ਹਾਂ ਉਹ ਪਤਲਾ ਜਿਹਾ ਸੀ। 2 ਜੋ ਸਨ। ਬਰਕਤ ਕੋ ਨਾਂ ਧਰਨਾ ਸੀ ਤਾਂ ਪਤਾ ਲੱਗਣਾ ਸੀ। ਦੋਵਾਂ ਦਾ ਨਾਮ ਬਰਕਤ ਸੀ? ਹਾਂ ਦੋਵਾਂ ਦਾ ਬਰਕਤ ਸੀ। ਦੋਵੇਂ ਖੱਤਰੀ? ਦੋਵਾਂ ਦੀਆਂ ਦੁਕਾਨਾਂ? ਹਾਂ। ਅੱਛਾ ਅੱਛਾ। ਤੇ ਇੱਕ ਸੀ ਇਹਦੇ ਤੋਂ ਮੁਕੰਦ ਲਾਲ ਤੋਂ ਵੀ, ਬਿਹਾਰੀ ਲਾਲ ਤੋਂ ਵੀ ਵੱਡਾ ਮੋਹਨ ਲਾਲ। ਅੱਛਾ। ਇੱਕ ਦੁਕਾਨ ਸੀ ਉਹਦੀ। ਇੱਕ ਮੁਕੰਦ ਲਾਲ ਦੇ ਭਤਰੀਏ ਦੀ ਸੀ, ਬਣਸਾ ਸੀ ਉਹਦੇ ਨਾਲ, ਬਣਸਾ। ਅੱਛਾ ਅੱਛਾ। ਉਹ ਵੀ ਖੱਤਰੀ ਸੀ, ਬਣਸਾ ਖੱਤਰੀ। ਅੱਛਾ। ਇਹ ਮੁਕੰਦ ਲਾਲ ਜਿਹੜੀ 3 ਭਰਾ ਸਨ। ਮੁਕੰਦ ਦੀ ਵੀ ਔਲਾਦ ਕੋਨਾ, ਬਿਹਾਰੀ ਦੀ ਵੀ ਕੋਨਾ ਤੇ ਮੋਹਣੇ ਦੇ 2 ਮੁੰਡੇ ਸਨ। ਇੱਕ ਜਿਹੜਾ ਸੀ ਉਹ ਕਿਤੇ ਨਾਂ ਨੀ ਮੈਨੂੰ ਆਉਂਦਾ, ਉਹ ਕਾਠੀਆਂ ਵਾਲੇ ਦੁਕਾਨ ਕਰਦਾ ਸੀ। ਜਿਹੜਾ ਨਿੱਕਾ ਸੀ ਉਹ ਇੱਥੇ ਪਿੰਡ ਕਰਦਾ ਸੀ। ਆਪਣੇ ਪਿਓ ਦੇ ਨਾਲ ਕਰਦਾ ਸੀ। ਆਹ 3 ਭਰਾ ਸਨ। ਇੱਕ ਸਾਡਾ ਨਾ ਦਾਦਾ ਪੜਦਾਦਾ ਮੁਸਲਮਾਨ ਹੋ ਗਿਆ ਸਨ। ਅੱਛਾ। ਤੇ ਜਿਹੜੇ ਨਾਮ ਥੋੜਾ ਦੱਸੋ ਨਾ। ਗੁਲਾਮ ਰਸੂਲ। ਪਹਿਲਾ ਨਾਮ ਕੀ ਸੀ ਉਹਦਾ? ਪਹਿਲਾਂ ਬਾਬਾ ਜੀ ਕੀ ਪਹਿਲੇ ਦਾ ਮੈਨੂੰ ਨਹੀਂ ਯਾਦ ਹੈ। ਬਾਬੇ ਗੁਲਾਮ ਰਸੂਲ ਦਾ ਨਾਮ ਕੀ ਸੀ ਪਹਿਲਾ? ਪਾਲ ਸਿੰਘ ਉਰਫ ਜਵਾਲਾ ਸਿੰਘ। ਅੱਛਾ। ਵੱਲਦ ਜਵਾਲਾ ਸਿੰਘ। ਮਰੂਫ ਗੁਲਾਮ ਰਸੂਲ। ਮਧਾਣੀਆਂ ਦੇ ਅਸਾਂ ਵੀ ਵੇਖੀਆਂ, ਦੁੱਧਾਂ ਵਿੱਚ ਮਧਾਣੀਆਂ ਪਾਈਆਂ ਉਵੇਂ ਪਈਆਂ, ਬੂਹੇ ਖੁੱਲੇ ਨੇ। ਹਰ ਸ਼ਾਂਜੀ ਛੱਡੀ ਜਿਵੇਂ ਉਹਨਾਂ ਨੂੰ ਵੇਖ ਕੇ ਤੇ ਇਹ ਵੀ ਨਾਲ ਰਲ ਗਏ। ਇਹ ਫਿਰ ਸ਼ੇਖ ਵੀ ਇਕੱਠੇ ਹੁੰਦੇ ਸਨ ਉਦੋਂ। ਉਂਝ ਪਿੰਡ ਦੇ ਵਿੱਚ ਕੋਈ ਲੁੱਟ ਖਸੁੱਟ ਜਾਂ ਅੱਗ ਲੱਗੀ ਜਾਂ ਕੋਈ ਮਾਰਿਆ ਕਿਸੇ ਨੂੰ? ਮਾਰ ਕਟਾਈ ਕੋਈ ਨਹੀਂ ਹੋਈ। ਨਾ ਉਹਨਾਂ ਮੁਸਲਮਾਨਾਂ ਨੂੰ ਨਾ ਉਹਨਾਂ ਨੂੰ ਅਮਨ ਨਾਲ ਨਿਕਲੇ ਪਿੰਡ ਵਾਲੇ? ਅਮਨ ਨਾਲ ਅਮਨ ਉਹਨਾਂ ਨਾਲੋਂ ਵੇਖ ਕੇ ਤੇ ਇਹਨਾਂ ਨਾ ਦੱਸਿਆ ਨਾ ਕੋਇਆ ਤੇ ਆਪਣੇ ਜੀ ਏਜੰਟ ਲੈ ਕੇ ਤੋਂ ਉਹਨਾਂ ਦੇ ਨਾਲ ਉਹ 100 ਸੀ 50 ਸਨ ਜਿੰਨੇ ਸਨ ਉਹਨਾਂ ਦੇ ਨਾਲ ਰਲ ਕੇ ਤੇ ਸ਼ੇਖ ਵੀ ਚਲੇ ਗਏ। ਵੀ ਕੱਚਾ ਸੀ। ਤੇ ਬਾਬਾ ਜਿਹੜੇ ਹਿੰਦੂਆਂ ਦੇ ਘਰ ਸਨ, ਇੱਕ ਤੁਸੀਂ ਸੁਨਿਆਰਿਆਂ ਨੇ ਦੱਸਿਆ ਘਰ ਸੀ ਸੁਨਿਆਰੇ ਦਾ? ਇੱਕ ਸੁਨਿਆਰੇ ਸੀ ਤੇ 1 ਤੇ 2 ਤੇ 3 ਕੁ ਘਰ ਖੱਤਰੀਆਂ ਦੇ ਸਨ। ਤੇ ਬਾਬਾ ਜੀ ਜਿਹੜਾ ਤੁਸੀਂ ਸੁਨਿਆਰਿਆਂ ਦਾ ਘਰ ਦੱਸਿਆ, ਉਹਨਾਂ ਦੀ ਦੁਕਾਨ ਸੀ ਕੋਈ ਸੁਨਿਆਰੇ ਸੋਨੇ? ਹਾਂ ਸੁਨਿਆਰਾ ਦਾ ਕੰਮ। ਕਿਹੜੀ ਜਗ੍ਹਾ ਤੇ? ਇਹ ਉੱਥੇ ਪਿੰਡ ਦੇ ਵਿੱਚ ਘਰ। ਐਸੇ ਪਿੰਡ ਤੁਹਾਡੇ ਦਾਉਕੇ ਚ? ਹਾਂ। ਅੱਛਾ ਅੱਛਾ। ਇੱਥੇ ਮੂਲਾ ਸੁਨਿਆਰਾ ਉਹਨੂੰ ਆਂਦੇ ਸਨ। ਅੱਛਾ ਮੂਲਾ। ਮੂਲਾ। ਉਹ ਵਿਰਕਾਂ ਦੇ ਘਰਾਂ ਦੇ ਵਿੱਚ ਸੀ ਨਾਲ ਹੀ।
ਹਾਂ। ਕੁਤਬ ਵਾਲੇ ਪਾਸੇ ਪਹਾੜ ਵਾਲੇ ਪਾਸੇ ਉਹਦਾ ਮਕਾਨ ਸੀ। अस्सलाम वालेकुम जी, मैं ਤੁਹਾਡਾ ਆਪਣਾ ਵੀਰ ਮੁਹੰਮਦ ਤਨਵੀਰ ਨਾਜ਼ਰੀਨ, ਤੁਸੀਂ ਸਾਡੇ ਨਾਲ ਜੁੜੇ ਹੋ ਮੇਰਾ ਪਿੰਡ ਮੇਰਾ ਪੰਜਾਬ ਚੈਨਲ ਤੇ। ਅਸੀਂ ਪਹੁੰਚ ਗਏ ਜੀ ਇਸ ਟਾਈਮ ਪਿੰਡ ਦਾਓ ਕੀ ਮਲੀਆਂ, ਜ਼ਿਲ੍ਹਾ ਸ਼ਿਵਪੁਰਾ। ਇਹ ਮੇਰੇ ਪਿੱਛੇ ਪਿੰਡ ਤੁਹਾਨੂੰ ਨਜ਼ਰ ਆ ਰਿਹਾ ਹੋਣਾ। ਇਸ ਪਿੰਡ ਵਿੱਚ ਚੱਲਨੇ ਆ 47 ਤੋਂ ਪਹਿਲਾਂ ਸਾਰੇ ਸਿੱਖ ਸਰਦਾਰਾਂ ਦਾ ਪਿੰਡ ਸੀ। ਇੱਥੇ ਅਰਜਨ ਸਿੰਘ ਜਿਹੜਾ ਹੈ ਉਹ ਨੰਬਰਦਾਰ ਸੀ। ਚੱਲਨੇ ਤੁਹਾਨੂੰ ਸਾਰਾ ਪਿੰਡ ਵੀ ਵਿਖਾਉਂਦੇ ਤੇ ਇੱਥੋਂ ਦਾ ਕੋਈ ਬਜ਼ੁਰਗ ਵਸਨੀਕ ਵੇਖ ਕੇ ਉਹਦੇ ਨਾਲ ਇੰਟਰਵਿਊ ਕਰਨੇ ਆ, ਉਹਦੇ ਨਾਲ ਪੁਰਾਣੀਆਂ ਸਾਂਝ ਦੀਆਂ ਗੱਲਾਂ ਕਰਾਂਗੇ। ਤੇ ਚਲੋ ਆਓ ਚੱਲਨੇ ਆ ਪਿੰਡ 'ਚ, ਤੁਹਾਨੂੰ ਪਹਿਲਾਂ ਪਿੰਡ ਵਿਖਾਉਂਦੇ, ਫਿਰ ਚੱਲ ਕੇ ਪਿੰਡ ਦੇ ਵਿੱਚੋਂ ਕੋਈ ਵਸਨੀਕ ਬਜ਼ੁਰਗ ਵੇਖ ਕੇ ਉਹਦਾ ਇੰਟਰਵਿਊ ਕਰਨੇ ਆ। ਜਾਓ ਜੀ। ਬਜ਼ੁਰਗੋ ਕੀ ਨਾਂ ਤੁਹਾਡਾ? ਮਨਜ਼ੂਰ ਹੁਸੈਨ। ਮਨਜ਼ੂਰ ਸਿੰਘ। ਤੁਹਾਡੇ ਅੱਬਾ ਜੀ ਦਾ? ਉਮਰਦੀਨ। ਤੇ ਦਾਦਾ? ਸ਼ਹਾਬੁਲ। ਸ਼ਹਾਬਲ। ਆਹ ਬਜ਼ੁਰਗੋ ਆਪਣੀ ਜ਼ਾਤ ਕਿਹੜੀ? ਜ਼ਾਤ ਕਿਹੜੀ ਤੁਹਾਡੀ? ਖੋਖਰ। ਖੋਖਰ ਜੀ। ਤੇ ਬਾਬਾ ਜੀ ਤੁਸੀਂ ਵਸਨੀਕ ਹੋ ਇਸ ਪਿੰਡ ਦੇ? ਹਾਂ ਜੀ, ਸ਼ੁਰੂ ਇੱਥੋਂ ਦੇ ਰਹਿਣ ਵਾਲੇ ਸ਼ੁਰੂ ਤੋਂ। ਸ਼ੁਰੂ ਤੋਂ। ਇਹ ਜਦੋਂ ਵੰਡ ਹੋਈ ਕਿੱਡੇ ਕੁ ਤੁਸੀਂ ਪੜਾ? ਉਸ ਵੇਲੇ ਕੋਈ 11.5 ਸਾਲ ਦੀ ਉਮਰ ਸੀ ਜਦੋਂ ਪਾਕਿਸਤਾਨ ਬਣਿਆ। ਹਾਂ ਹਾਂ, ਜੋ 47 ਵੰਡ ਤੋਂ ਪਹਿਲਾਂ ਹੈ, ਇੰਨੇ ਕੁ ਤੁਸੀਂ ਆਏ। 47 ਤੋਂ। ਬਾਬਾ ਜੀ ਪਿੰਡ ਕਿਹੜਾ ਹੈ? ਇਹ ਦਾਓ ਕੀ ਮਲੀਆਂ। ਇਹਦੇ ਨਾਲ ਪਿੰਡ ਕਿਹੜਾ ਨੇ? ਨਾਲ ਇਧਰ ਢਿਆਲਾ, ਇਧਰ ਖਾਨਪੁਰ, ਇਧਰ ਕਾਠੀਆਂ ਵਾਲਾ, ਇਧਰ ਕਸ਼ਾਲਪੁਰ ਹੈ, ਇਧਰ ਕਿਲਾ ਸਤਾਰ ਸ਼ਾਹ ਹੈ, ਇਧਰ ਚੀਚੋ ਕੀ ਮਲੀਆਂ, ਸੌ ਕੀ ਮਲੀਆਂ। ਤੇ ਜ਼ਿਲ੍ਹਾ ਕਿਹੜਾ ਆਪਣਾ? ਸ਼ੇਖੂਪੁਰਾ ਤਹਿਸੀਲ। ਉਸ ਵੇਲੇ ਨਨਕਾਣਾ ਸੀ ਤੇ ਹੁਣ ਫਿਰੋਜ਼ ਵਾਲਾ। ਹੁਣ ਤੁਹਾਡੀ ਤਹਿਸੀਲ ਕਿਹੜੀ? ਫਿਰੋਜ਼ ਵਾਲਾ। ਹਾਂ। ਜ਼ਿਲ੍ਹਾ ਸ਼ੇਖੂਪੁਰਾ। ਹਾਂ ਸਹੀ ਹੋ ਗਿਆ। ਤੇ ਬਾਬਾ ਜੀ ਪਿੰਡ ਦੇ ਬਾਰੇ ਥੋੜਾ ਕੁ ਦੱਸੋ। ਪਿੰਡ ਕਿੱਡਾ ਕੁ ਸੀ ਉਦੋਂ? ਕਿੰਨੀਆਂ ਪੱਤੀਆਂ ਹੁੰਦੀਆਂ ਪਿੰਡ ਦੀਆਂ ਉਸ ਟਾਈਮ? ਇੱਕੋ ਹੀ ਪੱਤੀ ਸੀ। ਲੰਬਰਦਾਰ ਕੌਣ ਸੀ? ਨੰਬਰਦਾਰ ਜਿਹੜੇ ਨੇ ਉਹ ਜਿੱਥੇ ਇਹ ਰਹਿੰਦੇ ਨੇ ਗੁਲਰੇਜ, ਉਸੇ ਪਿੰਡ ਚਲੇ ਗਏ ਨੇ। ਉਹਦੇ ਨਾਂ ਸੀ ਅਰਜਨ ਸਿੰਘ। ਜਿਹੜਾ ਤੁਹਾਡਾ ਇਸ ਪਿੰਡ ਦਾ ਨੰਬਰਦਾਰ ਸੀ ਉਹ ਅਰਜਨ ਸਿੰਘ ਸੀ? ਹਰਜਨ ਸਿੰਘ। ਅੱਛਾ। ਤੇ ਬਾਬਾ ਜੀ ਕਿੰਨੇ ਕੁ ਸਨ ਇੱਥੇ ਘਰ ਉਦੋਂ? ਸਿੱਖਾਂ ਦੇ ਕਿੰਨੇ ਕੁ ਘਰ ਸਨ ਉਦੋਂ? 2 ਘਰ। ਸਿੱਖਾਂ ਦੇ 2 ਘਰ ਸਨ? ਹਾਂ। ਤੇ ਹਿੰਦੂ ਖੱਤਰੀਆਂ ਦੇ? ਇਹ ਖੱਤਰੀਆਂ ਦੇ 3-4 ਸਨ। ਅੱਛਾ ਅੱਛਾ। ਤੇ ਹੋਰ ਮੁਸਲਮਾਨ ਵੀ ਸਨ? ਬਾਕੀ ਸਾਰੇ ਮੁਸਲਮਾਨ। ਅੱਛਾ। ਤੇ ਮੁਸਲਮਾਨ ਕਿਹੜੀ ਕਿਹੜੀ ਜ਼ਾਤ ਦੇ ਬਾਬਾ ਉਦੋਂ ਇੱਥੇ? ਕਿਹੜੀ ਜ਼ਾਤਾਂ? ਔਰ ਵਿਰਕਾਂ ਦੀ ਅਕਸਰੀਅਤ ਸੀ। ਕੋਈ ਥੋੜੇ ਜਿਹੇ ਇੱਥੇ ਸਨ, ਉਹ ਦੂਸਰੇ ਹੰਜਰਾਹਾ। ਅੱਛਾ। ਤੇ ਬਾਕੀ ਮਾੜੇ ਦੁਬੜੇ ਸਨ। ਅੱਛਾ ਅੱਛਾ। ਨਹੀਂ ਤੇ ਕੋਈ ਘੁਮਿਆਰ, ਤੇਲੀ? ਉਹ ਸਾਰੀ ਜਾਤਾਂ ਸਨ। ਅੱਛਾ। ਪੁਰਾਈ ਵੀ, ਤੇਲੀ ਵੀ, ਜਲਾ ਵੀ, ਘੁਮਿਆਰ ਸਾਰੇ ਸਨ ਉਸ ਵੇਲੇ। ਲੁਹਾਰ, ਤਰਕਾਨ। ਅੱਛਾ। ਤੇ ਬਾਬੇ ਤੇ ਬਾਬੇ ਉਹ ਜਿਹੜਾ ਕੀ ਕਹਿਣ ਲੱਗੇ ਤੁਸੀਂ? ਚੌਧਰੀ ਸੀ ਗੁਲਾਮ ਰਸੂਲ। ਉਸ ਵੇਲੇ ਅਕਸਰੀਅਤ ਉਹਦੀ ਸੀ। ਅੱਛਾ। ਉਹ ਅੱਧ ਦਾ ਮਾਲਕ ਸੀ। ਉਹ ਦੋਵੇਂ ਘਰ ਅੱਧ ਦੇ ਸਨ। ਤੇ ਉਹ ਉਹਦੀ ਅਕਸਰੀਅਤ ਜ਼ਿਆਦਾ ਸੀ। ਅੱਛਾ। ਬਾਬਾ ਜੀ ਜਿਹੜੇ ਇੱਥੇ ਸਿੱਖ ਸਨ ਉਹਨਾਂ ਦੀ ਜ਼ਾਤ ਕਿਹੜੀ ਸੀ? ਉਹ ਵੀ ਵਿਰਕ ਸਨ। ਅੱਛਾ, ਵੀ ਵਿਰਕ ਸਨ। ਦੋਵੇਂ ਘਰ ਵਿਰਕ ਸਨ। ਕੀ ਨਾਂ ਸਨ ਉਹਨਾਂ ਦੇ ਜਿਹੜੇ ਘਰ ਰਹਿੰਦੇ ਹੈ ਤੇ? ਇੱਕ ਜਿਹੜਾ ਨੰਬਰ ਸੀ ਉਹ ਅਰਜਨ ਸੀ। ਉਹਦਾ ਭਰਾ ਛੋਟਾ ਸੀ, ਉਹਦੇ ਨਾਲ ਨਜ਼ੀਰ ਸੀ। ਤੇ ਉਧਰ ਸੀ ਬਚਨ ਤੇ ਬਖਸ਼ਾ। ਅੱਛਾ। ਦੋਵੇਂ ਘਰ ਸਨ ਉਹ ਸਿੱਖਾਂ ਦੇ। ਅੱਛਾ ਅੱਛਾ। ਤੇ ਕੋਈ ਸਿੱਖ ਵੀ, ਸਿੱਖਾਂ ਦੇ ਵਿੱਚੋਂ ਕੋਈ ਮੁਸਲਮਾਨ ਵੀ ਇੱਥੇ ਹੋਇਆ ਕੋਈ? ਗੁਲਾਮ ਰਸੂਲ ਵੀ ਕਿਤੇ ਹੋਇਆ, ਸਾਡੀ ਹੋਸ਼ ਤੋਂ ਪਹਿਲੇ ਹੋਇਆ। ਆਹੋ, ਮੈਂ ਉਹੀ ਕਹਿਣਾ ਕੋਈ ਚਲੋ ਵੀ ਉਹਨਾਂ ਦਾ ਕੋਈ ਲੱਗਦਾ ਲੈਂਦਾ ਸੀ ਪਹਿਲੇ। ਅੱਛਾ ਅੱਛਾ। ਆਪੇ ਹੀ ਸ਼ਰੀਕਾ ਸਨ। ਚਾਚੇ ਬਾਬੇ ਸਾਹਿਬ? ਅੱਛਾ। ਹਾਂ। ਅੱਛਾ ਅੱਛਾ ਅੱਛਾ। ਤੇ ਬਾਬਾ ਜਿਹੜੇ ਹੋਰ ਸਨ ਹਿੰਦੂਆਂ ਦੇ ਖੱਤਰੀਆਂ ਦੇ ਘਰ, ਉਹਨਾਂ ਦੇ ਨਾਂ ਚੇਤੇ ਨੇ? ਕੀ ਸੀ ਨਾਂ ਉਹਨਾਂ ਦੇ? ਖੱਤਰੀ ਇੱਕ ਬਰਕਤ ਸੀ, ਇੱਕ ਬਰਕਤ ਹੋਰ ਸੀ। 2 ਬਰਕਤ ਸਨ। ਇੱਕ ਨੂੰ ਉਹ ਜਿਹੜਾ ਮਾੜਾ ਜਿਹਾ ਸੀ ਉਹਨੂੰ ਆਂਦੇ ਬਰਕਤ ਮਾੜਵਾ। ਅੱਛਾ। ਤੇ ਇੱਕ ਮੁਕੰਦ ਲਾਲ ਸੀ, ਉਹ ਬੇਲਾਲ ਸੀ। ਉਹ ਵੀ ਜਿੱਥੇ ਇਹ ਬੈਠੇ ਨੇ ਉਸੇ ਪਿੰਡ ਜਾ ਕੇ ਬੈਠਾ ਸੀ। ਉਹ 2 ਵਾਰੀ ਵੈਸੇ ਪਾਕਿਸਤਾਨ ਆਇਆ ਸੀ ਉਸ ਵੇਲੇ। ਕੌਣ? ਉਹ ਮੁਕੰਦ ਲਾਲ। ਅੱਛਾ। ਅਮੀਰ ਆਦਮੀ ਸੀ। ਤੇ ਔਲਾਦ ਉਹਦੀ ਕੋਈ ਨਹੀਂ ਸੀ। ਅੱਛਾ। ਉਹ 55-56 2 ਵਾਰੀ ਆਇਆ। ਤੇ ਪਿੰਡ ਵੀ ਆਇਆ ਫਿਰ? ਹਾਂ ਜੀ, ਮਹੀਨਾ ਰਹਿ ਕੇ ਜਾਂਦਾ ਰਿਹਾ। ਅੱਛਾ। ਬਾਕੀ ਇੱਕ ਘਰ ਸੁਨਿਆਰਿਆਂ ਦਾ ਵੀ ਸੀ, ਉਹ ਵੀ ਹਿੰਦੂ ਸਨ। ਅੱਛਾ। 2 ਘਰ ਥਰਕਾਣੇ ਦੇ ਸਨ, ਉਹ ਵੀ ਸਿੱਖ ਸਨ। ਉਹਨਾਂ ਦੁਕਾਨਾਂ ਸਦੀਆਂ ਤਰਖਾਨਾਂ ਦੀਆਂ? ਇੱਕ ਤੇ ਵਾਹੀ ਕਰਦੇ ਸਨ ਤੇ ਇੱਕ ਕੰਮ ਕਰਦੇ ਸੀ ਆ ਜ਼ਿਮੀਂਦਾਰਾਂ ਦਾ। ਹੱਲਾਂ ਪੰਜਾਲੀਆਂ ਬਣਾਉਣੀਆਂ, ਕੋਟ ਚਾੜਨੇ, ਉਰਾ ਕਰਨੇ। ਲੋਹਾਰ ਮੁਸਲਮਾਨ ਸੀ। ਅੱਛਾ, ਲੋਹਾਰ ਜਿਹੜਾ ਮੁਸਲਮਾਨ ਸੀ। ਤੇ ਜਿਹੜੇ ਤਰਖਾਨ ਬਾਬਾ ਜੀ ਤੁਸੀਂ ਦੱਸਿਆ ਉਹਨਾਂ ਦੇ ਨਾਂ ਕੀ ਸਿੱਖਾਂ ਦੇ?
ਜੇ ਤਰਖਾਣਾ ਕਰਦੇ ਹਾਂ ਲੱਕੜੀ ਦਾ ਕੰਮ, ਪੰਜਾਲੇ ਪੰਜੂਲੀਆਂ ਬਣਾਉਂਦੇ ਹਾਂ, ਉਹਨਾਂ ਦਾ ਨਾਂ ਕੀ ਸਨ? ਉਹ ਨਾਂ ਤੇ ਯਾਦ ਹੀ ਸਨ, ਪਰ ਨਹੀਂ ਹੁਣ ਦੇਣ ਚ ਨਹੀਂ ਆ ਰਿਹਾ। ਅੱਛਾ ਅੱਛਾ। ਤੇ ਬਾਬਾ ਜੀ ਤੁਸੀਂ ਉਦੋਂ ਆਂਦੇ ਪਏ 11-12 ਸਾਲ ਦੇ ਹੋ, ਘਰਾਂ ਘਰਾਂ ਤੁਸੀਂ ਵੀ ਚਲ ਜਾਂਦੇ ਹੋ, ਬੱਚੇ ਚਲੇ ਜਾਂਦੇ ਜਿਵੇਂ? ਬਾਹਰ ਖੇਡਦੇ ਖੋੜਦੇ ਫਿਰਦੇ ਸਾਂ। ਨਹੀਂ ਘਰਾਂ ਯਾਰਾਂ ਵੇਲੇ ਉਂਝ ਚਲੇ ਜਾਂਦੇ ਹੋ ਉਦੋਂ, ਹੁਣ ਤੇ ਨਹੀਂ ਨਾ, ਉਦੋਂ ਹੈ ਰਿਵਾਜ ਬੜੇ ਬੜੇ ਘਰਾਂ ਰਲ ਖੇਡਦੇ ਸਾਂ ਕਿ ਸਿੱਖਾਂ ਦੇ ਖੱਤਰੀਆਂ ਦੇ ਮੁੰਡੇ, ਅਸੀਂ ਮੁਸਲਮਾਨਾਂ ਦੇ ਰਲ ਹੀ ਖੇਡਦੇ ਸਾਂ। ਅੱਛਾ, ਤੁਹਾਡੇ ਹਾਣੀ ਕੋ ਹੈ? ਹਾਂ, ਤੁਹਾਡੇ ਹਾਣੀ ਨਹੀਂ ਸਾਇਆ ਸਿੱਖਾਂ ਦੇ ਬੱਚੇ? ਉਹ ਜਿਹੜਾ ਉਹਦਾ ਗੁਰਦੇਵ ਦਾ ਪਿਓ ਸੀ ਨਾ, ਉਹ ਮੇਰੇ ਨਾਲੋਂ ਕੋਈ ਛੋਟਾ ਸੀ, ਕੁਝ 2-3 ਸਾਲ ਛੋਟਾ ਸੀ। ਆਹ ਅੱਛਾ। ਤੇ ਜਿਹੜਾ ਅਰਜਨ ਸੀ ਉਹਦਾ ਮੁੰਡਾ ਸੀ, ਉਹਦਾ ਨਾਂ ਭਾਨ ਸਿੰਘ ਸੀ, ਉਹ ਕੋਈ 2-3 ਸਾਲ ਵੱਡਾ ਸੀ। ਅੱਛਾ ਸਹੀ। ਬਾਬਾ ਜੀ ਤੁਹਾਡਾ ਕੋਈ ਬੇਲੀ ਨਹੀਂ ਸੀ ਹੈ ਸਿੱਖਾਂ ਚੋਂ ਜਾਂ ਖਤਰੀਆਂ ਦਾ ਮੁੰਡਾ ਕੋਈ, ਜਿਵੇਂ ਇਕੱਠੇ ਖੇਡੀ ਕੋ ਬੇਲੀ ਹੁੰਦਾ ਜੀ? ਬੇਲੀ ਉਹ ਬਣਦੇ ਜਿਹੜਾ ਵਾਵਾ ਬਣਦੇ ਤੇ ਬੇਲੀ ਬਣਦੇ ਨਾ, ਉਸ ਵੇਲੇ ਖੇਡਦੇ ਰਲ ਕੇ, ਕੋਈ ਖਾਸ ਬੇਲੀ ਦੇ ਕੋਈ ਨਹੀਂ ਸਾਂ, ਤੋਂ ਜੇ ਰਲ ਹੀ ਖੇਡਦੇ ਸਾਂ ਸਾਰੇ, ਬੇਲੀ ਸਾਂ। ਹਾਂ, ਕੀ ਖੇਡਦੇ ਹੁੰਦੇ ਹੋ? ਲੁਕਣ ਮੀਟੀ ਖੇਡਣੀ, ਪਰਾਲੀਆਂ 'ਚ ਲੁਕ ਜਾਣਾ, ਉਹ ਦੂਜੀਆਂ ਲੱਭਣਾ, ਨਹੀਂ ਤੇ ਉਂਝ ਕਿਤੇ ਛਾਵੇਂ ਬਹਿ ਕੇ ਗਰਮੀ ਹੋਣੀ ਤੇ ਖੇਡਦੇ ਰਹਿਣਾ। ਬਾਬਾ ਜੀ ਪਿੰਡ ਦੇ ਵਿੱਚ ਜਿੱਥੇ ਸਾਰੇ ਬਾਬੇ ਇਕੱਠੇ ਬਹਿੰਦੇ ਸਨ, ਕੋਈ ਤਕੀਆ, ਕੋਈ ਐਸੀ ਜਗ੍ਹਾ ਐਸੀ ਬੈਠਕ ਜਾਂ ਕੋਈ ਬੰਦੇ? ਹਾਂ ਹਾਂ ਹਾਂ। ਕਦੀ ਡੇਰੇ ਨਹੀਂ ਲੋਕੀ ਬਣਾਉਂਦੇ ਹੁੰਦੇ, ਤਕੀਆ ਹੁੰਦਾ ਸੀ ਜਾਂ ਕੋਈ ਐਵੇਂ ਦਾ? ਬਹਿੰਦੇ ਉੱਥੇ ਬੋੜਾਂ ਸਨ 3-4। ਆ ਜਿਹੜੀ ਪਿੰਡ ਦੇ ਵਿੱਚ ਹਜੇ ਵੀ ਬੋੜ ਹੈ ਇੱਕ? ਹਾਂ। ਇੱਥੇ ਕਰਕੇ ਕਿਤੇ ਨਹੀਂ, ਇਹ ਬਾਹਰੋਂ ਇਧਰੋਂ ਆ ਜੇ ਦਰਬਾਰ ਹੈ ਜਿੱਥੇ, ਅੱਛਾ, ਉੱਥੇ 2-3 ਬੋੜਾਂ ਸਨ, ਉੱਥੇ ਬਹਿੰਦੇ ਸਨ। ਅੱਛਾ। ਤੇ ਇੱਕ ਟਾਹਲੀ ਸੀ ਆ ਪਿੰਡੋਂ ਚੜ੍ਹਦੇ, ਕੋਈ ਉਹਦੇ ਥੱਲੇ ਬਹਿੰਦੇ ਹਨ। ਚੌਧਰੀ ਗੁਲਾਮ ਰਸੂਲ ਬੋੜਾਂ ਥੱਲੇ ਬਹਿੰਦਾ ਸੀ, ਤੇ ਉਹਦੇ ਕੋਲ ਰੌਣਕ ਲੱਗੀ ਰਹਿੰਦੀ ਸੀ। ਤੇ ਬਾਕੀ ਕਾਰੋਬਾਰ ਹੁੰਦਾ ਸੀ, ਡੇਰਿਆਂ ਤੇ ਵਾਹੀ ਸੀ, ਹੁੰਦੇ ਹੀ ਡੇਰਿਆਂ ਤੇ ਸਨ ਬੰਦੇ। ਉੱਥੇ ਹੀ ਹਲ ਵਾਹਣੇ, ਉੱਥੇ ਮਾਲ ਨੂੰ ਪੱਠੇ ਪਾਣੇ, ਪਾਣੀ ਦਾਣਾ ਉਹ ਕਰਨਾ, ਘੱਟ ਹੀ ਆਉਂਦੇ ਸਨ ਪਿੰਡ। ਅੱਛਾ। ਤੇ ਬਾਬਾ ਜੀ ਤੁਹਾਡੇ ਜਿਹੜੇ ਪਿੰਡ ਦੇ ਸਿੱਖ ਸਨ, ਇਹ ਕੀ ਕੰਮਕਾਰ ਕਰਦੇ ਹਨ? ਜ਼ਿਮੀਂਦਾਰੀ ਸਨ? ਜ਼ਿਮੀਂਦਾਰ ਵਾਹੀ ਕਰਦੇ ਸੀ, ਕੋਈ ਲੋਕਾਂ ਨੂੰ ਦਿੱਤੀ ਸੀ ਅੱਛਾ, ਹਿੱਸੇ ਭੈੜੇ ਤੇ। ਉਹ 16 ਮਰਬਿਆਂ ਦੇ ਮਾਲਕ ਸਨ। ਅੱਛਾ ਜੀ, ਤਗੜੇ ਮਾਲਕ ਸਨ, ਤਗੜੇ ਮਾਲਕ ਸਨ। ਇਹ ਅਰਜਨ ਸੀ ਜਿਹੜਾ ਅਰਜਨ ਸਿੰਘ ਨੰਬਰਦਾਰ, ਇਹਦੀ ਕਿੰਨੀ ਸੀ ਜ਼ਮੀਨ ਭਲਾ? 16 ਮਰਬੇ। 16 ਦੂਜਿਆਂ ਦੀ ਸੀ। ਉਹ ਉਸ ਪਿੰਡ ਨਹੀਂ, ਕਿਸੇ ਹੋਰ ਪਿੰਡ ਬੈਠੇ ਨੇ, ਹੈਨ ਕਰਨਾਲ ਹੀ। ਅੱਛਾ। ਬਚਨ ਸਿੰਘ ਕੇ ਜਿਹੜੇ ਨੇ ਨਾ, ਉਹ ਬਚਨ ਵੀ ਆਇਆ ਸੀ ਇੱਥੇ ਇੱਕ ਵਾਰ, ਉਹਨੇ ਫਿਰ ਤੁਹਾਨੂੰ ਦੱਸਣ ਵੀ ਅਸੀਂ ਕਰਨਾਲ ਬੈਠੇ ਆ ਫਲਾਣੇ ਪਿੰਡ। ਅੱਛਾ ਅੱਛਾ। ਤੇ ਉਹ ਪਿੰਡ ਹੋਰ ਹੈ, ਉਹ ਪਿੰਡ ਹੋਰ ਹੈ, ਪਤਾ ਨਹੀਂ ਉਹਨਾਂ ਦੇ ਨਜ਼ਦੀਕ ਹੈ ਜਾਂ ਦੂਰ ਹੈ। ਚਲੋ ਵੀਡੀਓ ਵੇਖਣਾ ਪਤਾ, ਉਹ ਫਿਰ ਦੱਸਣਗੇ ਥੱਲੇ ਵੀ ਅਸੀਂ ਕਿੱਥੇ ਬੈਠੇ ਆ। ਵੀਡੀਓ ਦੱਸ ਦੇਣਗੇ ਉਹ ਕਿੱਥੇ ਬੈਠੇ ਆ, ਜਦੋਂ ਵੀਡੀਓ ਜਾਏਗੀ ਨਾ ਫਿਰ ਪਿੰਡ ਦੱਸਣਗੇ ਅਸੀਂ ਕਿੱਥੇ ਬੈਠੇ ਆ। ਤੇ ਬਾਬਾ ਆਹੋ, ਵੀਡੀਓ ਜਿਹੜੇ ਵੇਖਣਗੇ ਨਾ ਬਚਣਗੇ, ਜਦੋਂ ਵੀਡੀਓ ਵੇਖਣਗੇ ਤੁਹਾਡੇ ਪਿੰਡ ਵਾਲੇ ਜਿਹੜੇ ਇੱਥੋਂ ਗਏ ਨੇ, ਮੈਂ ਕਿਹਾ ਉਹਨਾਂ ਦੇ ਮੁੰਡੇ ਕੋ ਦੱਸਣਗੇ ਵੀ ਅਸੀਂ ਕਿੱਥੇ ਬੈਠੇ ਆ। ਸ਼ਾਇਦ ਦੱਸਣਗੇ। ਹਾਂਜੀ ਹਾਂਜੀ ਦੱਸਣਗੇ, ਬਚਣਗੇ। ਉਹ ਤੇ ਹੋਣੇ ਕੋਈ ਨਹੀਂ ਜੀ, ਬਹੁਤ ਵੱਡੇ ਸਨ, ਤੁਹਾਡੇ ਵਰਗੇ ਤੇ ਅਸੀਂ ਬੱਚੇ ਸਾਂ। ਹਾਂ, ਤੇ ਉਹ ਕਿੱਥੇ ਹੋਣੇ ਨੇ, ਉਹਨਾਂ ਦੇ ਅੱਗੋਂ ਬੱਚੇ ਹੋਣਗੇ। ਹਾਂਜੀ ਹਾਂਜੀ। ਤੇ ਉਹ ਆਪਣੇ ਨਾਮ ਤੇ ਸੁਣਦੇ ਹੋਣਗੇ ਨਾ ਵੱਡਿਆਂ ਦੇ। ਬਾਬਾ ਜੀ ਜਿਵੇਂ ਤੁਸੀਂ ਸਾਨੂੰ ਗੱਲਾਂ ਸੁਣਾਉਂਦੇ, ਉਹਨਾਂ ਵੀ ਸੁਣੀਆਂ ਹੋਣੀਆਂ ਆਪਣੇ ਵੱਡਿਆਂ ਕੋਲੋਂ। ਸ਼ਾਇਦ ਸੁਣਦੇ ਹੋਣ, ਸ਼ਾਇਦ ਨਹੀਂ ਸੁਣਦੇ ਨੇ। ਹਾਂਜੀ, ਤੁਸੀਂ ਸਾਨੂੰ ਸੁਣਾਉਂਦੇ। ਕਿਉਂ? ਉਹਨਾਂ ਨਾਲ ਰਾਬਤਾ ਦੇ ਕਾਇਮ ਕੋਈ ਨਹੀਂ। ਹਾਂ, ਨਹੀਂ ਹੁਣ ਕਰਨਗੇ ਰਾਬਤਾ ਤੁਹਾਡੇ ਨਾਲ, ਹੋਰ ਵੀ ਕਈ ਕਰਨਗੇ। ਅੱਛਾ, ਕਰਨਗੇ ਇਨਸ਼ਾਅੱਲਾ ਲਾਜ਼ਮ। ਤੇ ਬਾਬਾ ਜੀ ਇਹਨਾਂ ਦੇ ਜਿਹੜੇ ਅਰਜਨ ਸਿੰਘ ਤੁਸੀਂ ਦੱਸਿਆ ਨੰਬਰਦਾਰ, ਉਹਦੀ ਪੈਲੀ ਕਿਹੜੇ ਪਾਸੇ ਸੀ ਪਿੰਡ ਤੋਂ? ਉਹ ਹਰ ਪਾਸੇ ਜੀ, ਇਹ ਵੰਡੀ ਸੀ। ਇਹ ਹਰ ਖੂਹ ਹੈ ਨਾ। ਅੱਛਾ। ਪੈਲੀ ਨਾਲ ਪੈਲੀ, 2 ਪੈਲੀਆਂ ਗੁਲਾਮ ਰਸੂਲ ਦੀਆਂ, ਤੇ 1 ਪੈਲੀ ਅਰਜਨ ਦੀ, ਤੇ 1 ਪੈਲੀ ਉਹ ਦੂਜੇ ਬਖਸ਼ੇ ਦੀ। ਅੱਛਾ ਅੱਛਾ। ਇਸ ਤਰ੍ਹਾਂ ਵੰਡੀ ਸੀ ਹਰ ਖੂਹ ਦੇ ਉੱਤੇ। ਅੱਛਾ ਅੱਛਾ। ਪੈਲੀ ਨਾਲ ਪੈਲੀ ਵੰਡੀ ਸੀ। ਤੇ ਇਹਦੀ ਪੈਲੀ ਜ਼ਿਆਦਾ ਸੀ ਗੁਲਾਮ ਰਸੂਲ ਦੀ। 1 ਖੂਹ ਕਿੱਕਰ ਵਾਲਾ ਆਂਦੇ ਸਨ, ਉਹ ਸਾਰਾ ਹੀ ਗੁਲਾਮ ਰਸੂਲ ਦਾ। ਗੁਲਾਮ ਰਸੂਲ ਦਾ। ਬਾਕੀ ਰੱਤੀ ਵਾਲਾ ਸੀ, ਮਹਿਦੀ ਵਾਲਾ ਸੀ। ਇਹ ਜਿਹੜੇ ਨੇ ਨਾ ਕਸ਼ਾਦੇ ਵਾਲਾ, ਇਹ ਪੈਲੀ ਨਾਲ ਪੈਲੀ ਵੰਡੀ ਸੀ। ਅੱਛਾ। ਇਹ ਜਿਹੜੇ ਖੂਹ ਤੁਸੀਂ 2-3 ਬਾਅਦ ਚ ਦੱਸੇ ਨੇ, ਇਹ ਕਿਦੇ ਸਨ ਖੂਹ? ਉਹਨਾਂ ਦੇ ਇਕੱਠੇ ਸਨ ਰਲਵੇਂ, ਅੱਧ ਗੁਲਾਮ ਰਸੂਲ ਦਾ, ਅੱਧ ਉਹਨਾਂ ਦੋਵਾਂ ਘਰਾਂ ਦਾ। ਅੱਛਾ। ਇਹ ਗੁਲਾਮ ਰਸੂਲ ਜਿਹੜਾ ਮੁਸਲਮਾਨ ਸੀ, ਉਹਦਾ ਫਿਰ ਅੱਧ ਕਿਵੇਂ ਸੀ ਉਹਨਾਂ ਦਾ? ਉਹ ਮੈਨੂੰ ਨਹੀਂ ਪਤਾ ਜੀ ਕਦੋਂ ਹੋਇਆ ਮੁਸਲਮਾਨ। ਅੱਛਾ ਅੱਛਾ। ਜਿਹੜੇ ਉਹਨਾਂ ਦੀ ਤੁਸੀਂ ਗੱਲ ਕਰਦੇ ਵੀ ਜਿਹੜੇ ਸਿੱਖੋ ਮੁਸਲਮਾਨ ਕਿਤੇ ਹੋਏ ਨੇ, ਉਹਨਾਂ ਦਾ ਤੁਸੀਂ ਕਹਿ ਰਹੇ ਫਿਰ
ਜਿਹੜੇ ਸਿੱਖੋ ਮੁਸਲਮਾਨ ਹੋਏ ਸੀ ਉਹਨਾਂ ਦਾ ਅੱਧ ਸੀ ਉਹਨਾਂ ਨਾਲ? ਹਾਂ। ਭਰਾ ਸਨ ਨਾ ਤਿੰਨੇ, ਅੱਛਾ ਤੇ ਗੁਲਾਮ ਰਸੂਲ ਮੁਸਲਮਾਨ ਹੋ ਗਿਆ ਸੀ। ਅੱਛਾ ਸਾਡਾ ਅੱਛਾ ਜਿਹੜੇ ਪਰਦਾਦਾ ਜੀ ਸਨ। ਇਹਦਾ ਥੋੜਾ ਇਹਦਾ ਪਰਦਾਦਾ ਸੀ ਭਾਜੀ ਨਾਲ ਬਹਿ ਜਾਓ, ਇੱਧਰ ਕੋਈ ਇੱਥੇ ਬਹਿ ਜਾਓ, ਚਲੋ ਤੇ ਬਾਅਦ ਮੇਰਾ ਤੁਹਾਡੇ ਅੱਖਾਂ ਹੀ ਵਾਈਟ ਹੋ ਰਹੀ ਜਾਣਾ। ਜਾਏਗੀ ਸਾਡੇ ਉਂਝ ਵੀ ਆਵਾਜ਼ ਤੇਰੀ ਮੇਰੀ ਉੱਚੀ ਜਾਏਗੀ। ਤੇ ਅੱਛਾ ਭਾਜੀ ਕੀ ਤੁਸੀਂ ਦੱਸਿਆ ਤੁਹਾਡੇ ਕੋਲ ਪਰਦਾਦਾ? ਸਾਡਾ ਨਾ ਪਰਦਾਦਾ ਜੀ ਦਾ ਨਾਮ ਸੀ ਗੁਲਾਮ ਰਸੂਲ। ਇਹ ਉਹਨਾਂ ਦੇ ਤਿੰਨ ਭਰਾ ਸਨ। ਇੱਕ ਸਾਡਾ ਜਿਹੜਾ ਦਾਦਾ ਪਰਦਾਦਾ ਮੁਸਲਮਾਨ ਹੋ ਗਿਆ ਸਨ। ਅੱਛਾ ਤੇ ਜਿਹੜੇ ਨਾਮ ਥੋੜਾ ਦੱਸੋ ਨਾ। ਗੁਲਾਮ ਰਸੂਲ ਪਹਿਲਾ ਨਾਮ ਕੀ ਸੀ ਉਹਦਾ ਭਲਾ? ਬਾਬਾ ਜੀ ਕੀ ਪਹਿਲਾਂ ਤਾਂ ਮੈਨੂੰ ਨਹੀਂ ਯਾਦ ਹੈ। ਬਾਬੇ ਗੁਲਾਮ ਰਸੂਲ ਦਾ ਨਾਮ ਕੀ ਸੀ ਪਹਿਲਾ? ਪਾਲ ਸਿੰਘ ਉਰਫ ਜਵਾਲਾ ਸਿੰਘ। ਅੱਛਾ ਪਾਲਾ ਸਿੰਘ, ਪਾਲਾ ਕਹਿੰਦੇ ਹੈ। ਹਾਂ ਉਰਫ ਜਵਾਲਾ ਸਿੰਘ। ਅੱਛਾ 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 ਉਹ ਤੁਹਾਡਾ ਪਰਦਾਦਾ? ਵਲਦ ਜਵਾਲਾ ਸਿੰਘ। ਅਲ ਮਰੂਫ ਗੁਲਾਮ ਰਸੂਲ ਨੌ ਮੁਸਲਮ। ਹਾਂ ਅੱਛਾ ਹੁਣ ਵੇਖ ਮੈਨੂੰ ਵੰਡ ਦਾ ਪਤਾ ਸਾਡੇ ਕੋਲ ਲੱਗ ਗਿਆ, ਤਾਂ ਫਿਰ ਉਹਨਾਂ ਨਾਲ ਹਿੱਸਾ ਤੇ ਫਿਰ ਉਹਨਾਂ ਦਾ ਬਣਦਾ ਸੀ ਨਾ ਖੂਹਾਂ 'ਚ ਪੈਲੀਆਂ 'ਚ। ਇੱਕੋ ਹੀ ਸਨ ਸਾਰੇ, ਬਾਕੀ ਇਹ ਮੁਸਲਮਾਨ ਹੋ ਗਿਆ ਕਿ ਅੱਛਾ ਭਾਜੀ। ਸਾਨੂੰ ਨਹੀਂ ਪਤਾ ਕਦੋਂ ਹੋ ਗਿਆ। ਹਾਂ ਥੋੜੇ ਬਾਬਾ ਜੀ ਮੈਂ ਤੁਹਾਨੂੰ ਫਿਰ ਕਰਨਾ ਥੋੜੀ ਭਾਜੀ। ਤੁਹਾਡੇ ਜਿਹੜੇ ਪਰਦਾਦੇ ਤੁਸੀਂ ਦੱਸਿਆ ਇਹਨਾਂ ਦੇ ਦੂਸਰੇ ਜਿਹੜੇ ਭਰਾ ਹੋਰ ਹੋਣਗੇ ਤੁਹਾਡੇ ਵੀ ਉਹ ਲੱਗਦੇ ਆ ਜੀ? ਉਹਨਾਂ ਉਹਨਾਂ ਦਾ ਨਾਮ ਤੁਹਾਨੂੰ ਪਤਾ ਕੀ ਸੀ? ਜੀ ਨਹੀਂ, ਹੁਣ ਇਹਨਾਂ ਨਾਲ ਰਾਬਤਾ ਹੁੰਦਾ ਜਿਹੜੇ ਭਈਆਂ ਨਾਲ। ਅੱਛਾ ਅੱਛਾ ਠੀਕ ਹੈ। ਉਹ ਚਾਚਾ ਪਲਵਿੰਦਰ ਹੈ ਉੱਥੇ, ਉਹਨਾਂ ਦਾ ਉਹ ਸਿਕੰਦਰ ਹੈ ਬੇਟਾ, ਉਹ ਸਪੇਨ ਹੁੰਦਾ। ਅੱਛਾ ਹਾਜ਼ਰ ਹੈ ਉਹਨਾਂ ਦੇ ਅੱਬੂ ਦਾ ਨਾਮ ਨਹੀਂ ਮੈਨੂੰ ਆਉਂਦਾ। ਭਾਈ ਜਿਹੜੇ ਆਏ ਸਨ ਪਾਕਿਸਤਾਨ। ਵੀਰੇ ਕੋ ਤੁਸੀਂ ਭਾਜੀ? ਹਾਂਜੀ ਵੀਰੇ। ਅੱਛਾ ਅੱਛਾ ਯਾਨੀ ਤੁਹਾਡੇ ਪਰਦਾਦੇ ਹਰੀ ਫਿਰ ਮੁਸਲਮਾਨ ਹੋ ਗਏ, ਇਸ ਬਾਕੀ ਜਿਹੜੇ ਉਹਦੇ ਭਰਾ ਹੋਣਗੇ ਉਹ ਚਲੇ ਗਏ? ਉਹ ਚਲੇ ਗਏ। ਉਹ ਸਾਡੇ ਪਰਦਾਦੇ ਗੁਲਾਮ ਰਸੂਲ ਦੇ 4 ਪੁੱਤਰ ਸਨ। ਤੇ ਤੁਹਾਡਾ ਨਾਮ ਕੀ? ਮੇਰਾ ਨਾਮ ਗਰੀਬ ਆਲਮ ਹੈ। ਅੱਛਾ ਜੀ ਗਰੀਬ ਆਲਮ। ਤੁਹਾਡੇ ਅੱਬੂ ਜਾਨ ਦਾ? ਹਾਂਜੀ ਅੱਲਾ ਦਿੱਤਾ ਪਰ ਵਿਰਾਸਤ ਵਾਲੇ। ਅੱਛਾ ਅੱਛਾ ਤੇ ਅਗੋਂ ਤੁਹਾਡੇ ਦਾਦੇ ਦਾ? ਯਕੂਬ। ਯਕੂਬ ਦਾ ਗੁਲਾਮ ਰਸੂਲ ਸੀ ਮੁਸਲਮਾਨ। ਜਿੰਦਾ ਯਕੂਬ ਦੀ ਦਾਦਾ ਪਾਲਾ ਸਿੰਘ ਤੋਂ ਬਾਅਦ ਜਿਹੜਾ ਗੁਲਾਮ ਰਸੂਲ ਬਣਿਆ ਉਹ ਪਰਦਾਦਾ ਸੀ? ਹਾਂਜੀ ਪਰਦਾਦਾ ਸੀ। ਅੱਛਾ 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 ਬਾਬਾ ਜੀ ਹੋਰ ਥੋੜੀਆਂ ਸਾਂਝ ਦੀਆਂ ਗੱਲਾਂ ਸਾਨੂੰ ਸੁਣਾਓ ਪਿੰਡ ਵਾਲੀਆਂ ਕਿ ਇਹ ਤੁਸੀਂ ਦੱਸਿਆ ਇਹਨਾਂ ਦੇ ਖੂਹ ਤੇ ਇੱਕ ਦੋ ਹੋਰ ਘਰ ਸਨ, ਉਹਨਾਂ ਦੀ ਜ਼ਮੀਨ ਕਿੱਧਰਲੇ ਸਾਈਡ ਤੇ ਸੀ? ਉਹ ਇਹ ਖੂਹ ਸੀ ਅਕਲ ਵਾਲਾ, ਉਹਨੂੰ ਆਉਂਦੇ ਸਨ ਸਾਹਮਣਾ। ਅਕਲ ਵਾਲਾ? ਅਕਲ ਵਾਲਾ। ਅੱਛਾ। ਅੱਧੇ ਮਾਲਕ ਸਨ ਹੰਜਰਾ, ਅੱਧੇ ਮਾਲਕ ਸਨ ਬਾਠ। ਅੱਛਾ ਉਹ ਬਾਠ ਸਿੱਖੀ ਸਨ। ਅੱਛਾ ਬਾਠ ਉਹ ਕੋਈ ਜ਼ਾਤ ਸੀ? ਹਾਂ ਬਾਠ ਉਹਨਾਂ ਦੀ ਕੋਈ ਜਾਤ ਸੀ, ਬਾਠ ਹੀ ਆਂਦੇ ਸਨ। ਅੱਛਾ ਤੇ ਸਨ ਸਿੱਖ। ਅੱਧਾ ਉਹਨਾਂ ਦਾ ਸੀ, ਅੱਧਾ ਹੰਜਰਾਵਾਂ ਦਾ ਸੀ। ਇੱਕ ਖੂਹ ਅੱਗੇ ਥੋੜਾ ਜਿਹਾ ਉਹਨੂੰ ਨਵਾਂ ਆਂਦੇ ਸੀ, ਉਹ ਵੀ ਹੰਜਰਾਵਾਂ ਦਾ ਸੀ। ਅੱਛਾ ਉਹਨਾਂ ਦੋਵਾਂ ਘਰਾਂ ਦੇ 8-8 ਮੁਰੱਬੇ ਸਨ। ਇਹਨਾਂ ਦੇ ਜਿਹੜੇ ਨੇ ਉਹ ਨਰੋਂ ਪਾਰ ਸਨ ਚ, ਕੁਛ ਇੱਥੇ ਸੀ, ਕੋਈ ਨਰੋਂ ਪਾਰ ਸੀ। ਨਰੋਂ ਪਾਰ ਵੀ 15-16 ਮੁਰੱਬੇ ਵੀ ਨਾ ਆਪਣੇ ਪਿੰਡ ਦੀ। ਅੱਛਾ ਲਾਂਦੇ ਪਾਸੇ ਆ ਜਿਹੜੇ ਨਹਿਰ ਜੀ ਪਰਲੇ ਸਾਈਡ ਤੇ? ਹਾਂ ਅੱਛਾ 36 ਮੁਰੱਬੇ ਰਕਬਾ ਸੀ ਬਾਬੇ ਗੁਲਾਮ ਰਸੂਲ। ਅੱਛਾ ਅੱਛਾ ਤੇ ਉਹਨਾਂ ਦੋਵਾਂ ਘਰਾਂ ਕੋਲ 36 ਸੀ ਜਿਹੜੇ ਇੰਡੀਆ ਚਲੇ ਗਏ। ਬਾਬੇ ਗੁਲਾਮ ਰਸੂਲ ਦੇ ਜਦੋਂ ਜਿਹੜੇ ਉਹ ਭਰਾ ਸਨ ਦੂਸਰੇ ਦੋ ਭਰਾ, ਉਹਨਾਂ ਕੋਲ 36 ਸੀ। ਤੇ ਇਹਦੇ ਕੋਲ ਬਾਬੇ ਗੁਲਾਮ ਰਸੂਲ ਜਿਹੜਾ ਪਹਿਲੇ ਪਾਲਾ ਸਿੰਘ ਸੀ, ਇਹਦੇ ਕੋਲ ਕੱਲੇ ਕੋ 36 ਤੁਹਾਡੇ ਪਰਦਾਦੇ ਕੋਲ? ਅੱਛਾ ਅੱਛਾ ਸਹੀ ਸਹੀ। ਇਹਨਾਂ ਦੇ 4 ਬੇਟੇ ਸਨ। ਇੱਕ ਦਾ ਨਾਮ ਬਾਬਾ ਨੂਰ ਸੀ ਜਿਹੜਾ ਸਾਰਿਆਂ ਨਾਲੋਂ ਵੱਡਾ ਸੀ, ਬਾਬਾ ਗੁਲਾਮ ਰਸੂਲ ਦਾ ਬੇਟਾ। ਉਸ ਤੋਂ ਛੋਟਾ ਬਾਬਾ ਕੁਸ਼ੈਦ ਸੀ, ਬਾਦਸ਼ਾਹ ਉਹਨੂੰ ਆਂਦੇ ਸਨ। ਅੱਛਾ। ਉਸ ਤੋਂ ਛੋਟਾ ਯਕੂਬ ਸੀ, ਉਸ ਤੋਂ ਛੋਟਾ ਮਨਜ਼ੂਰ ਸੀ। ਭਾਜੀ ਇਹਨਾਂ ਦੇ ਘਰ ਜਿਹੜਾ ਸਾਹਮਣੇ ਬੋਰਡ ਵਾਲਾ ਉਹ ਸਾਡੇ ਘਰ ਹੀ ਨੇ। ਉਹ ਚਾਰੇ ਘਰ ਹੁਣ ਇਹਦਾ ਮਤਲਬ ਤੁਹਾਡੇ ਕੋਲ ਉੱਥੇ ਫਿਰ ਉਹਨਾਂ ਦੇ ਘਰ ਹੋਣਗੇ ਜਿਹੜੇ ਗਏ ਨੇ ਬਾਬੇ ਗੁਲਾਮ ਰਸੂਲ ਤੋਂ ਭਰਾ ਜਿਹੜੇ ਉਹਦੀ ਬੈਕ ਸਾਈਡ ਤੇ ਉਹਨਾਂ ਦਾ ਘਰ ਸੀ। ਉਹਨਾਂ ਦੇ ਘਰ ਸੀ ਤੇ ਉਹ ਸਾਰੀ ਤੁਹਾਡੇ ਕੋਲ ਜਗ੍ਹਾ? ਜੀ ਜੀ ਸਾਰੀ ਜਗ੍ਹਾ ਸਾਡੇ ਕੋਲ। ਯਾਨੀ 2 ਭਰਾ ਚਲ ਗਏ? 2 ਘਰ ਮਾੜੇ ਹੁਣ ਬੈਠੇ ਨੇ ਉੱਥੇ ਨਾ। ਅੱਛਾ ਅੱਛਾ ਇਹ ਘਰ ਮੋਚੀਆਂ ਦਾ ਘਰ ਹੈ, ਇੱਕ ਫਕੀਰਾਂ ਦਾ ਘਰ ਹੈ। ਅੱਛਾ ਉਹ ਇਹਨਾਂ ਵਾਲੇ ਸਰਦਾਰਾਂ ਵਾਲੀ ਜਗ੍ਹਾ 'ਚ ਉਹ ਬੈਠੇ ਨੇ। ਅੱਛਾ ਤੇ ਬਾਬਾ ਜੀ ਪਿੰਡ ਦੇ ਵਿੱਚ ਖੂਹ ਕਿੱਥੇ ਕਿੱਥੇ ਸਨ ਉਦੋਂ? ਇੱਕ ਚੜ੍ਹਦੇ ਬੰਨੇ ਸੀ ਤੇ ਇੱਕ ਲਾਂਦੇ ਬੰਨੇ, 2 ਖੂਹ ਪਿੰਡ ਵਿੱਚ ਸਨ। ਪਾਣੀ ਪੀਣ ਵਾਲੇ ਜਦੋਂ ਘਰ ਪਿੰਡ ਦੇ ਪਾਣੀ ਵਗਦੇ ਸਨ ਖੂਹ। ਅੱਛਾ। ਬਾਕੀ ਹੰਜਰਾਵਾਂ ਦੇ ਘਰ ਖੂਹੀ ਸੀ, ਕੋਈ ਉੱਥੋਂ ਲੋਕੀ ਪਾਣੀ ਪੀਂਦੇ ਸੀ। ਇੱਕ ਮਸਜਿਦ ਵਿੱਚ ਖੂਹੀ ਸੀ, ਉੱਥੋਂ ਪੀਂਦੇ ਸੀ। ਨਲਕੇ ਕੋਈ ਨਹੀਂ ਸਨ ਉਸ ਵੇਲੇ, ਸਾਰਾ ਪਿੰਡ ਕੱਚਾ ਸੀ। ਅੱਛਾ ਕੱਚੇ ਘਰ ਸਨ ਸਾਰੇ? ਸਭ ਕੱਚੇ ਸਨ। ਤੇ ਜਿਹੜੇ ਅਰਜਨ ਸਿੰਘ ਜਿਹੜੇ ਉਹਨਾਂ ਦੇ ਵੀ ਕੱਚੇ, ਦੂਜਿਆਂ ਦੇ ਵੀ ਕੱਚੇ, ਗੁਲਾਮ ਰਸੂਲ ਦੇ ਵੀ ਕੱਚੇ। ਗੁਰਦੁਆਰਾ ਕਿੱਥੇ ਕਰਕੇ ਸੀ? ਇਹ ਮਸਜਿਦ ਅੱਗੇ ਸਾਹਮਣੇ ਹਵੇਲੀ ਜਿਹੜੀ ਉੱਥੇ ਸੀ। ਅੱਛਾ ਮਸਜਿਦ ਤੋਂ ਚੜ੍ਹਦੇ ਬੰਨੇ ਮਸਜਿਦ ਵੀ ਇੱਕ ਸੀ, ਗੁਰਦੁਆਰਾ ਵੀ ਇੱਕ ਸੀ। ਹਾਂ ਹੁਣ ਮਸਜਿਦਾਂ ਕਿੰਨੀਆਂ ਨੇ? ਹੁਣ ਮਸਜਿਦਾਂ ਕਿੰਨੀਆਂ ਮਸੀਤਾਂ? ਇੱਕੋ ਹੀ ਮਸਜਿਦ ਹੈ ਹੁਣ। ਉਹੀ ਪੁਰਾਣੀ ਹੈ 47 ਤੋਂ ਪਹਿਲੇ ਵਾਲੀ? ਹਾਂ ਉਸੇ ਜਗ੍ਹਾ ਤੇ। ਉਹ ਵੀ ਕੱਚਾ ਸੀ, ਇਹ ਮਸਜਿਦ ਵੀ ਕੱਚੀ ਸੀ। ਅੱਛਾ ਅੱਛਾ ਉਸ ਵੇਲੇ ਉਹ ਗੁਰਦੁਆਰਾ ਵੀ ਕੱਚਾ ਸੀ। ਤੇ ਬਾਬਾ ਜਿਹੜੇ ਹਿੰਦੂਆਂ ਦੇ ਘਰ ਸਨ, ਇੱਕ ਤੁਸੀਂ ਸੁਨਿਆਰਿਆਂ ਨੇ ਦੱਸਿਆ ਘਰ ਸੀ ਸੁਨਿਆਰੇ ਦਾ,
ਇੱਕ ਸੁਨਿਆਰੇ ਸੀ ਤੇ ਇੱਕ ਤੇ ਦੋ ਤੇ ਤਿੰਨ ਕੁ ਘਰ ਖੱਤਰੀਆਂ ਦੇ ਸਨ। ਹਾਂ ਤੇ ਬਾਬਾ ਜੀ ਜਿਹੜਾ ਤੁਸੀਂ ਸੁਨਿਆਰੇ ਦਾ ਘਰ ਦੱਸਿਆ ਉਹਨਾਂ ਦੀ ਦੁਕਾਨ ਸੀ ਕੋਈ ਸੁਨਿਆਰੇ ਸੋਨੇ ਦੀ? ਹਾਂ ਸੁਨਿਆਰਾ ਦਾ ਕਿੱਥੇ ਕੰਮ ਕਿਹੜੀ ਜਗ੍ਹਾ ਤੇ? ਇਹ ਉੱਥੇ ਪਿੰਡ ਦੇ ਵਿੱਚ ਘਰ। ਐਸੇ ਪਿੰਡ ਤੁਹਾਡੇ ਦਾਉਕੇ ਚ? ਹਾਂ ਅੱਛਾ ਅੱਛਾ ਇੱਥੇ ਹੀ। ਮੂਲਾ ਸੁਨਿਆਰਾ ਉਹਨੂੰ ਆਂਦੇ ਸਨ। ਅੱਛਾ ਮੂਲਾ। ਮੂਲਾ ਹਾਂ ਉਹ ਵਿਰਕਾਂ ਦੇ ਘਰਾਂ ਦੇ ਵਿੱਚ ਸੀ, ਨਾਲ ਹੀ ਹਾਂ ਕੁਤਬ ਵਾਲੇ ਪਾਸੇ ਪਹਾੜ ਵਾਲੇ ਪਾਸੇ ਉਹਦਾ ਮਕਾਨ ਸੀ। ਅੱਛਾ ਅੱਛਾ ਉਹਦਾ ਵੀ ਕੱਚੇ ਘਰ ਹੁੰਦਾ ਸੀ? ਸਭ ਦੇ ਕੱਚੇ ਸਨ। ਹਾਂ ਕਈ ਖਤਰੇ ਬੜੇ ਮੇਰੇ ਸਨ, ਬੜੇ ਬੜੇ ਉਹਨਾਂ ਦੇ ਘਰ ਹੁੰਦੇ ਹਨ ਸ਼ਾਇਦ ਕਿਸੇ ਦਾ। ਅੱਛਾ ਅੱਛਾ ਸਭ ਕੱਚੇ। ਸਹੀ ਹੈ। ਤੇ ਬਾਬਾ ਜੀ ਉਂਝ ਜਦੋਂ ਵਿਆਹ ਸ਼ਾਦੀਆਂ ਹੁੰਦੀਆਂ ਸਨ ਉਦੋਂ ਸਾਂਝ ਕਿਵੇਂ ਦੀ ਸੀ? ਕੋਈ ਵਿਆਹਾਂ ਤੇ ਇੱਕ ਦੂਸਰੇ ਨੂੰ ਬੁਲਾਉਂਦੇ ਸਨ, ਕੋਈ ਨਿਉਂਦਰਾ ਭਾਜੀ ਕਰਦੇ ਸਨ? ਉਹਨਾਂ ਨਾਲ ਤੇ ਕੋਈ ਨਹੀਂ ਸੀ ਹੂੰ ਤੇ ਗੁਲਾਮ ਰਸੂਲ ਨਾਲ ਮੈਨੂੰ ਨਹੀਂ ਪਤਾ, ਉਹਨਾਂ ਦਾ ਹੋਵੇ ਹੂੰ ਉਹ ਖਾ ਲੈਂਦੇ ਹੁਣ, ਅਸੀਂ ਤੇ ਨਹੀਂ ਸੀ ਖਾਂਦੇ। ਹੂੰ ਨਹੀਂ ਇੱਕ ਹੁੰਦਾ ਨਾ ਕਿ ਜਿਵੇਂ ਹੁਣ ਦੇਖੋ ਸਾਈਆਂ ਨੂੰ ਵੀ ਅਸੀਂ ਬੁਲਾ ਲੈਂਦੇ ਆ, ਕੋਈ ਕਿਸੇ ਨਾਲ ਮੂੰਹ ਪਿਆਰ ਹੋਵੇ ਤੇ, ਜਾਂ ਉਦੋਂ ਉਹ ਲਾਦਾ ਸੁੱਕੀ ਦੇ ਦਿੰਦੇ। ਹੁਣ ਮੈਂ ਇਹ ਜੀ ਤੁਹਾਨੂੰ ਕੋਈ ਐਵੇਂ ਦੀ ਹੈ ਸੀ ਆਪਸ ਚ ਸਾਂਝ ਸੁੱਕੀ ਭਾਜੀ ਦੀ? ਕੋਈ ਖਾਸ ਮੈਨੂੰ ਪਤਾ ਨਹੀਂ ਵੀ ਉਸ ਵੇਲੇ ਕੀ ਕਰਦੇ ਸਨ ਤੇ ਕੀ ਨਹੀਂ ਕਰਦੇ, ਕਿ ਮੁਸਲਮਾਨ ਦੀ ਰੋਟੀ ਲਿਆ ਤਾਂ ਪੱਕ ਜਾਂਦੀ ਹੋਵੇ। ਅੱਛਾ ਅੱਛਾ ਇਹ ਤੁਹਾਨੂੰ ਭਾਈਚਾਰਾ ਦੇ ਤਾਂ ਹੀ ਬਣਦਾ ਨਾ, ਜੇ ਰੋਟੀ ਦੇਈਏ ਫਿਰ ਉਹ ਨਿਉਂਦਰਾ ਪਾਉਂਦੇ ਨੇ। ਹਾਂ ਜੀ ਸਹੀ ਹੈ। ਤੇ ਬਾਬਾ ਜੀ ਉਂਝ ਆਪਸ ਚ ਕੋਈ ਮਜ਼ਹਬ ਲੜਦੇ ਤੇ ਨਹੀਂ ਹਾਂ? ਸਿੱਖਾਂ ਨਾਲ, ਹਿੰਦੂਆਂ ਨਾਲ ਜਾਂ ਮੁਸਲਮਾਨਾਂ ਨਾਲ ਕੋਈ? ਕੋਈ ਮਾੜ ਮੋੜ ਬਣ ਵੀ ਜਾਂਦਾ ਹੈ ਕਿ ਮਾੜ ਮੋੜ ਉਹ ਤਾਂ ਹੁਣ ਵੀ ਅਸੀਂ ਆਪਸ ਚ ਵੀ ਲੜੀ ਪੈਂਦੇ ਹਾਂ, ਹੁਣ ਵੀ ਭਰਾ ਵੀ ਲੜ ਪੈਂਦੇ ਇਸ ਤਰ੍ਹਾਂ ਖਾਏ ਬਗਾਇਆ ਹੋ ਯਾਨੀ ਜਾਂਦੀ। ਯਾਨੀ ਮਜ਼ਹਬ ਦੀ ਵਜ੍ਹਾ ਤੋਂ ਨਹੀਂ ਕਦੀ ਹੋਈ? ਯਾਨੀ ਉਹ ਮੁਸਲਮਾਨ ਕਹਿੰਦੇ ਹੁਣ ਤੁਹਾਨੂੰ ਅਸੀਂ ਗਾਂ ਉਹ ਜੀ ਨਹੀਂ ਕਰਨ ਦੇਣੀ, ਕੀ ਉਹਨੂੰ ਆਂਦੇ ਨੇ ਨਮਾਜ਼ ਅਜ਼ਾਨ ਜਾਂ ਝਟਕੇ ਤੋਂ ਰੋਕਣਾ, ਜਾਂ ਉਹਨਾਂ ਨੂੰ ਆਪਣੀ ਇਬਾਦਤ ਤੋਂ ਰੋਕਣਾ, ਜਾਂ ਉਹਨਾਂ ਨੇ ਤੁਹਾਨੂੰ ਕਹਿਣਾ ਵੀ ਤੁਸੀਂ ਨਹੀਂ ਗਾਂ ਨਾ ਕਰੋ? ਨਹੀਂ, ਅੱਛਾ ਅੱਛਾ ਯਾਨੀ ਮਜ਼ਹਬੀ ਕੋਈ ਨਹੀਂ ਸੀ ਹੈ ਕੋਈ? ਆਪਣੀ ਅਸੀਂ ਇਬਾਦਤ ਕਰਦੇ ਸਾਂ, ਉਹ ਆਪਣੀ ਕਰਦੇ ਸਾਂ। ਅੱਛਾ ਅੱਛਾ ਤੇ ਬਾਬੇ ਨਾਈਆਂ ਦਾ ਕੰਮ ਕੌਣ ਕਰਦਾ ਹੁੰਦਾ ਸੀ, ਜਿਹੜੇ ਆ ਖਤ ਖੁਤ ਕਰਾਉਂਦੇ ਹੋ ਨੌ ਨੂੰ ਕੱਟਦੇ ਸੋ? ਉਹ ਕਿਹੜਾ ਕੰਮ ਹੁੰਦਾ ਸੀ? ਉਸ ਵੇਲੇ ਤੇ ਲਾਭ ਸਿੰਘ ਹੀ ਸੀ ਇੱਥੇ। ਲਾਭ ਸਿੰਘ ਜਿਹੜਾ ਉਹ ਨਾਈ ਸੀ? ਨਾਈਸ ਅੱਛਾ ਅੱਛਾ ਸਿੱਖ ਸੀ ਆ? ਅੱਛਾ ਸਿੱਖ ਸੀ, ਨਾਈ ਸੀ। ਹਾਂਜੀ ਹਾਂਜੀ ਤੇ ਮੁਸਲਮਾਨ ਵੀ ਉਹਦੇ ਕੋ ਕਟਾਉਂਦੇ ਹਾਂ ਵਾਲ ਮੂਲ? ਮੁਸਲਮਾਨ ਨੇ, ਅੱਛਾ ਉਹ ਦਿਹਾੜੇ ਦਾ ਆਉਂਦਾ ਸੀ। ਅੱਛਾ ਆਪਣੇ ਪਿੰਡ ਦਾ ਕੋਈ ਨਹੀਂ ਸੀ ਮੁਸਲਮਾਨ ਨਾਈ ਕੋਈ? ਨਹੀਂ, ਕਰਮਦੀਨ ਉਹਦੇ ਨਾਂ ਸੀ, ਦਿਹਾੜੇ ਆਉਂਦਾ ਸੀ, ਅੱਛਾ ਅੱਛਾ ਉਹ ਵਾਲ ਬਣਾਉਂਦਾ ਸੀ। ਅੱਛਾ ਤੇ ਜਿਹੜੇ ਤਰਖਾਣ ਸਨ ਉਹ ਇੱਕ ਹੀ ਸੀ ਸਾਰਿਆਂ ਦਾ, ਮਤਲਬ ਸਾਰੇ ਉਹਦੇ ਕੋਈ ਬਣਵਾਉਂਦੇ ਹਨ ਉਹ ਲੱਕੜੀਆਂ ਮੰਜੀਆਂ ਜਾਂ ਪੇੜੀਆਂ ਜਾਂ ਆਪਣੇ ਹਲ ਪੰਜਾਂ ਵਾਲੀਆਂ? ਉਹ ਤਰੇ ਭਰਾ ਸਨ। ਹਾਂ ਜਿੱਥੇ ਇਹਨਾਂ ਦਾ ਘਰ ਸੀ ਨਾ ਗੁਰਰੇਜ ਦਾ, ਅੱਛਾ ਨਾਲ ਹੀ ਘਰ ਉਹਨਾਂ ਦਾ ਸੀ, ਤੇ ਉਹ ਲੱਕੜੀ ਦਾ ਕੰਮ ਕਰਦੇ ਸੀ ਲੋਕਾਂ ਦਾ। ਹਾਂ ਉਹ ਲੋਕ ਫਿਰ 6 ਮਹੀਨੇ ਉਹਨਾਂ ਨੂੰ ਦਾਣੇ ਤੇ ਕੋਈ ਦਿੰਦੇ ਸਨ, ਪਤਾ ਨਹੀਂ ਕੀ ਦਿੰਦੇ ਸਨ। ਹਾਂ ਕਣਕ ਇੱਕ ਘਰ ਜਿਹੜਾ ਸੀ ਨਾ ਉਹ ਵਾਹੀ ਕਰਦੇ ਸਨ, ਉਹ ਵੀ ਉਹਨਾਂ ਜਾਤ ਦੇ ਥਰਕਾਨ ਸਨ। ਅੱਛਾ ਤੇ ਕਰਦੇ ਵਾਹੀ ਸਨ, ਥਰਕਾਣਾ ਨਹੀਂ ਸਨ ਕਰਦੇ। ਅੱਛਾ ਅੱਛਾ ਉਹ ਨੈਤ ਵਾਲੇ ਘਰ ਜਿਹੜੇ ਸਨ। ਬਾਬਾ ਜੀ ਪਹਿਲਾਂ ਤੁਸੀਂ ਕਹਿ ਰਹੇ ਹੋ ਸਿੱਖਾਂ ਦੋ ਘਰ, ਹੁਣ ਤੁਸੀਂ ਬਾਬਾ ਗਨਾਤੇ ਨਹੀਂ, ਦੋਵੇਂ ਘਰ ਉਹ ਮਾਲਕ ਤੇ ਨਹੀਂ ਸਨ ਨਾ। ਬਾਬੇ ਦਾ ਮਾਲਕਾਂ ਦਾ ਕਿਹਾ ਦੋ ਤੁਸੀਂ ਮਾਲਕਾਂ ਦਾ ਕਿਹਾ ਹੋਣਾ ਫਿਰ। ਉਹ ਮੈਂ ਵੀ ਨਾ ਹਿਸਾਬ ਲਾਣ ਡਿਆ, ਮੈਂ ਕਿਹਾ ਅਰਜਨ ਸਿੰਘ ਤੁਸੀਂ ਕਹਿੰਦੇ ਨੰਬਰਦਾਰ ਜਿਹੜਾ ਸਿੱਖ ਸੀ ਉਹ ਦੋ ਮਾਲਕ ਸਨ? ਦੋ ਮਾਲਕ ਸਨ, ਬਾਕੀ ਤੇ ਉਹ ਜਿਹੜੇ ਥਰਕਾਨ ਸਨ ਉਹ ਨਹੀਂ ਸਨ ਮਾਲਕ। ਇਹ ਨਾਈ ਵੀ ਨਹੀਂ ਸੀ ਮਾਲਕ। ਅੱਛਾ ਬਜ਼ੁਰਗੋ, ਭਾਵੇਂ ਮਾਲਕ ਸਨ ਭਾਵੇਂ ਨਹੀਂ ਸਨ, ਮਤਲਬ ਟੋਟਲ ਘਰ ਕਿੰਨੇ ਹਨ ਸਿੱਖਾਂ ਦੇ? ਭਾਵੇਂ ਸਾਰੇ ਜਿਵੇਂ ਅਸੀਂ ਮੁਸਲਮਾਨ, ਕੋਈ ਤੇਲੀ, ਕੋਈ ਰਾਈ, ਕੋਈ ਫਲਾਣਾ, ਉਸ ਤਰ੍ਹਾਂ 5-6 ਆਏ ਸਨ। 5-7 ਘਰ ਹੈ ਸਨ ਹਾਂ। ਸਿੱਖਾਂ ਦੇ? ਅੱਛਾ ਅੱਛਾ ਸਹੀ ਹੈ। ਤੇ ਬਾਬਾ ਜੀ ਆਪਣਾ ਉਦੋਂ ਕਣਕ ਜਿਹੜੀ ਕਿੱਥੋਂ ਭਿਆਉਂਦੇ ਸੀ? ਕੋਈ ਮਸ਼ੀਨ ਸੀ ਖਾਸ ਸੀ ਪਿੰਡ ਜੀ ਜਾਂ ਕੀ? ਤੇ ਕਾਠੀਆਂ ਵਾਲੇ ਵੀ ਮਸ਼ੀਨ ਸੀ ਤੇ ਜਾਂ ਖਾਨਪੁਰ ਸੀ। ਪਿੰਡ ਚ ਕੋਈ ਤੇ ਸੀ? ਜ਼ਿਆਦਾਤਰ ਖਰਾਸ ਚੱਲਦੇ ਸਨ, ਤੇ ਖਰਾਸਾਂ ਤੋਂ ਇਲਾਵਾ ਬੀਬੀਆਂ ਖੁਦ ਚੱਕੀਆਂ ਨਾਲ ਘਰ ਪੀਂਦੀਆਂ ਹਨ ਜ਼ਿਆਦਾ। ਅੱਛਾ ਘਰਾਂ ਵਿੱਚ ਚੱਕਰੀ ਉਹ ਜਿਹੜੀ ਪੱਥਰ ਦੀ ਜਾਂਦੀ ਹੁੰਦੀ ਸੀ? ਹੁਣ ਵੀ ਉਹਨਾਂ ਨੇ ਦੇਖੀ ਦੀ ਉਹ ਬੀਬੀਆਂ ਨੇ ਪੀ ਲੈਣੀ, ਹੂੰ ਓਨੀ ਕੋ ਪਕਾ ਕੇ ਲੈ ਜਾਣੀ ਬਾਹਰ ਡੇਰਿਆਂ ਤੇ ਵਾਈ ਸੀ, ਤੇ ਬੰਦੇ ਡੇਰਿਆਂ ਤੇ ਹੁੰਦੇ ਸਨ, ਹੂੰ ਤੇ ਰੋਟੀ ਪਕਾ ਕੇ ਉੱਥੇ ਲੈ ਜਾਣੀ। ਜਿਹੜਾ ਕੰਮ ਕਰਦੇ ਨੇ, ਹਲ ਵਾਂਦੇ ਨੇ ਜਾਂ ਜੋ ਵੀ ਕਰਦੇ ਨੇ, ਉੱਥੇ ਲੈ ਜਾਣੀ। ਜ਼ਿਆਦਾਤਰ ਚੱਕੀਆਂ ਸਨ। ਹੂੰ ਜਿਹੜੀ ਮੁੰਜੀ ਹੈ ਨਾ, ਇਹ ਵੀ ਉਖਲੀ ਚ ਛੱਡ ਕੇ ਜ਼ਿਆਦਾ ਚੌਲ ਕੱਢਦੇ ਹਨ? ਚੌਲ ਕੱਢਦੇ ਸਨ। ਤੇ ਉਹ ਮਸ਼ੀਨਾਂ ਉਦੋਂ ਵੀ ਸਨ, ਖਾਨਪੁਰ ਸਨ। ਇਹ ਖਾਨਪੁਰ ਬਾਬਾ ਤਗੜਾ ਪਿੰਡ ਹੈ। ਹਾਂ 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 ਸਹੀ। ਇਹ ਹੀ ਤੁਹਾਡੇ ਰਸਮ ਉਦੋਂ ਮਤਲਬ ਕਲਚਰ ਐਵੇਂ ਦਾ ਸੀ ਵੀ ਹੁਣ ਤਾਂ ਮਸ਼ੀਨਾਂ ਆਸ਼ਾ ਦੀ ਬਣੀਆਂ?
ਉਖਲੀ ਬਾਬਾ ਕੀ ਸੀ ਕਿ ਜ਼ਮੀਨ ਦੇ ਵਿੱਚ ਕੁਛ ਆਇਆ ਕੱਢ ਦਿਓ ਉਹ ਇਤਨੇ ਕੋ ਟੋਇਆ ਕੱਢਿਆ ਹੁੰਦਾ ਸੀ ਪੱਕਾ ਕੱਚਾ ਹੀ ਅੱਛਾ ਉਹ ਥੱਲੇ ਏਡੇ ਏਡੇ ਰੋੜੇ ਰੋੜੇ ਲਾ ਕੇ ਪੱਧਰ ਬੀਬੀਆਂ ਕੀਤਾ ਹੁੰਦਾ ਸੀ ਤੇ ਉਹ ਵਾਵਾ ਮੂੰਹ ਲਾਉਣਾ ਤੇ ਇਸ ਤਰ੍ਹਾਂ ਕੁੱਟ ਕੇ ਤੋਂ ਅੱਧੀ ਕੋ ਛੱਡ ਕੇ ਤੇ ਛੱਟ ਲੈਣੀ ਫੱਕ ਕੱਢ ਦੇਣੀ ਫਿਰ ਪਾ ਲੈਣੀ ਤੇ ਫਿਰ ਛੱਟ ਲੈਣੀ ਤੇ ਉਹ ਚੌਲ ਨਿਕਲ ਆਉਣੇ ਚੰਗੀ ਸਕਾਈ ਹੋਣੀ ਉਹ ਛੇਤੀ ਲੈ ਜਾਂਦੀ ਛਿੱਲ ਉੱਤੋਂ ਚੌਲਾਂ ਦੀ ਉਹ ਸਿੱਖਾਂ ਦੇ ਮੁਸਲਮਾਨਾਂ ਦੇ ਆਪਸ ਸਾਰੇ ਦੱਸੋ ਕੋਈ ਜਵਾਨ ਕਿਹੜੇ ਹਨ ਕੌਡੀ ਖੇਡਣ ਵਾਲੇ ਕੋਈ ਪਹਿਲਵਾਨ ਕੋਈ ਬਾਂਹ ਫੜਨ ਵਾਲਾ ਸਿੱਖਾਂ ਚ ਵੀ ਮੁਸਲਮਾਨਾਂ ਚ ਕੋਈ ਯਾਦ ਹੈ ਕਿਹੜੇ ਸਨ ਬਥੇਰੇ ਕੌਡੀ ਖੇਡਦੇ ਸਨ ਉਹ ਅਰਜਨ ਸਿੰਘ ਵੀ ਖੇਡਦਾ ਸੀ ਅੱਛਾ ਤੇ ਬਚਨ ਸਿੰਘ ਕੇ ਨਿਸ਼ਾਨ ਖੇਡਦੇ ਅੱਛਾ ਤੇ ਹੋਰ ਵਿਰਕਾਂ ਦੇ ਮੁੰਡੇ ਖੇਡਦੇ ਸਨ ਬਥੇਰੇ ਸਨ ਖੇਡਣ ਵਾਲੇ ਰਾਈ ਸਨ ਕੋ ਦੋ ਤਰੇ ਮੁੰਡੇ ਅੱਛਾ ਬਾਬਾ ਜੀ ਪਿੰਡ ਦੇ ਵਿੱਚ ਕੋਈ ਪੁਰਾਣਾ 47 ਤੋਂ ਪਹਿਲਾਂ ਵਾਲਾ ਦਰਬਾਰ ਹੋ ਜਿੱਥੇ ਮੇਲਾ ਲੱਗਦਾ ਹੋਵੇ 47 ਤੋਂ ਪਹਿਲਾਂ ਵਾਲਾ ਕੋਈ ਦਰਬਾਰ ਹੋਵੇ ਇੱਥੇ ਜਿੱਥੇ ਮੇਲਾ ਲੱਗਦਾ ਸੀ 47 ਤੋਂ ਪਹਿਲਾਂ ਜੋ ਸਿੱਖ ਵੀ ਰਹਿੰਦੇ ਹਨ ਮੁਸਲਮਾਨ ਵੀ ਹਿੰਦੂ ਵੀ ਇੱਕ ਤੇ ਆ ਸੀ ਕਿਹੜਾ ਬਾਬੇ ਲੰਗਰ ਸ਼ਾਹ ਦਾ ਇਹ ਜਿਹੜਾ ਸਾਹਮਣੇ ਦਿਖਣ ਡਿਆ ਹਾਂਜੀ ਇਹ 47 ਤੋਂ ਪਹਿਲਾਂ ਦਾ ਬਾਬਾ ਇਹ ਖੋਰੇ ਕਦੋਂ ਦਾ ਹੈ ਯਾਨੀ ਪਹਿਲਾਂ ਦੇ ਹੋ ਗਏ ਨਾ ਕਦੋਂ ਦਾ ਭਾਵੇਂ 500 ਸਾਲ ਹੋ ਇਹ ਪਤਾ ਨਹੀਂ ਕਦੋਂ ਮੇਲਾ ਜਿਹੜਾ ਹੈ ਨਾ ਇਹਦਾ ਨਾਂ ਕੀ ਬਾਬਾ ਜੀ ਬਾਬਾ ਲੰਗਰ ਸ਼ਾਹ ਪਹਿਲਾਂ ਵੀ ਇੰਜ ਹੀ ਨਾਮ ਕਰਦੇ ਹਾਂ 47 ਤੋਂ ਪਹਿਲਾਂ ਇਹ ਪਹਿਲਾ ਮੇਲਾ ਲੱਗਦਾ ਸੀ ਇਹਦਾ ਘੱਟ ਤੋਂ ਘੱਟ 38 40 ਤੋਂ ਪਹਿਲੇ ਕੋਈ ਨਹੀਂ ਸੀ ਪਹਿਲੇ 1938 40 ਤੋਂ ਲੱਗਣਾ ਸ਼ੁਰੂ ਹੋਇਆ ਹਾਂ ਉਦੋਂ ਤੋਂ ਮੇਲਾ ਵੰਡ ਤੋਂ ਕੋਈ 10 ਸਾਲ ਪਹਿਲਾਂ ਦਾ ਸ਼ੁਰੂ ਹੋਇਆ ਆਹ ਅੱਛਾ ਇੱਕ ਆਉਂਦਾ ਹੁੰਦਾ ਸੀ ਜਿਹੜਾ ਸੀ ਮਕੰਦ ਲਾਲ ਹੁੰਦਾ ਸੀ ਭਾਈ ਵੱਡਾ ਅੱਛਾ ਉਹ ਗਾਇਬ ਰਿਹਾ ਹੈ ਮਕੰਦ ਲਾਲ ਕੌਣ ਸੀ ਹਿੰਦੂ ਸੀ ਕੋਈ ਖੱਤਰੀ ਅੱਛਾ ਖੱਤਰੀ ਉਹਦਾ ਭਰਾ ਸੀ ਵੱਡਾ ਉਹ 12 ਸਾਲ ਗਾਇਬ ਰਿਹਾ ਹੈ, ਉਹ ਆਇਆ ਹੈ। ਅੱਛਾ ਉੱਥੇ ਟਾਲੀ ਸੀ ਟਾਲੀ ਥੱਲੇ ਬਹਿ ਗਿਆ ਉਹ ਇਹੋ ਜਿਹੇ ਉਹਦੇ ਕੱਪੜੇ ਨੇ ਇਹ ਰੰਗ ਦੇ ਪਾਏ ਕੱਪੜੇ ਆਹ ਸਾਰੇ ਅੱਛਾ ਉਹ ਨਿਹੰਗ ਬਣਿਆ ਹੋਇਆ ਸੀ ਅੱਛਾ ਉਹ 5-7 ਦਿਨ ਰਿਹਾ ਹੈ, ਕਿਸੇ ਨੂੰ ਪਤਾ ਨਹੀਂ ਕੌਣ ਹੈ ਤੇ ਕੌਣ ਨਹੀਂ ਸਾਰੇ ਉੱਥੇ ਜਾ ਕੇ ਨਾ ਇਹ ਕੋਈ ਪੜਦਾ ਸੀ ਤੇ ਅਸੀਂ ਵੀ ਕੋਲ ਹੁੰਦੇ ਹਾਂ ਤੇ ਉਹ ਪੜਦੇ ਪੜਾਉਂਦੇ ਸਨ ਉਹਦੇ ਇੱਥੇ ਲਿਖਿਆ ਸੀ ਬਿਹਾਰੀ ਲਾਲ ਅੱਛਾ ਉਹਨੇ ਪਤਾ ਨਹੀਂ ਜਾਣ ਕੇ ਜਾਂ ਕਿਵੇਂ ਅੰਜ ਕੀਤਾ ਤੇ ਉਹ ਮਕੰਦ ਲਾਲ ਨੇ ਪੜ ਲਿਆ ਬਿਹਾਰੀ ਲਾਲ ਉਹ ਪੈ ਗਿਆ ਜੱਫਾ ਮਾਰ ਕੇ ਤੇ ਮੇਰਾ ਭਰਾ ਹੈ ਅੱਛਾ ਉਹਨੇ ਨਹੀਂ ਪਛਾਣਿਆ ਕੌਣ ਹੈ ਪਹਿਲਾਂ ਨਹੀਂ ਪਛਾਣਿਆ ਹੋਰ ਦਾ ਹੋਰ ਹੋਇਆ ਸੀ ਉਹ ਸੁਹਾ ਮਲੀ ਉੱਤੇ ਤੇ ਉਹ ਸਾਧੂ ਜੇ ਬਣਿਆ ਸੀ ਸਾਧੂ ਉਹ ਬਿਹਾਰੀ ਕਿੱਥੇ ਸੀ ਟਾਲੀ ਹੁੰਦੀ ਜਿਹਦੇ ਥੱਲੇ ਬੈਠਾ ਸੀ ਇੱਥੇ ਟਾਲੀ ਸੀ ਪਿੰਡੋਂ ਚੜਦੇ ਚੰਗੀ ਤਗੜੀ ਟਾਲੀ ਕੋ ਹਾਂ ਬਹੁਤ ਤਗੜੀ ਸੀ ਜਿਸ ਤਰ੍ਹਾਂ ਦਰਖਤ ਵਾਵਾ ਤਗੜਾ ਉਹਦੇ ਥੱਲੇ ਸੀ ਤੇ ਉਹ ਕੋ ਰਿਹਾ ਫਿਰ ਮਹੀਨਾ ਉਹ ਆਉਂਦਾ ਸੀ ਸਾਲ ਬਾਅਦ 47 ਤੋਂ ਬਾਅਦ ਜਾਣ ਤੋਂ ਬਾਅਦ 47 ਤੋਂ ਪਹਿਲੇ ਅੱਛਾ ਪਹਿਲਾਂ ਵੀ ਹਰ ਸਾਲ ਬਾਅਦ ਆ ਜਾਂਦੇ ਫਿਰ ਚਲ ਜਾਂਦਾ ਸੀ ਕੋਈ 44 45 ਦੇ ਦੌਰਾਨ ਤੇ ਨਾ ਕੋਈ 42 43 ਤੋਂ ਉਹ ਆਉਣਾ ਸ਼ੁਰੂ ਹੋਇਆ ਅੱਛਾ ਉਹ ਫਿਰ ਇੱਥੇ ਆਉਂਦਾ ਸੀ ਸਾਲ ਬਾਅਦ ਉਹ ਮਕੰਦ ਨਾਲ ਕੋਈ ਪਕਾਉਂਦਾ ਸੀ ਰੋਟੀਆਂ ਵੀ ਤੇ ਦਾਲ ਵੀ ਤੇ ਉਹ ਕਹਿੰਦੇ ਪ੍ਰਸ਼ਾਦ ਉਹਨੂੰ ਆਂਦੇ ਸੀ ਵੀ ਅਸੀਂ ਕਹਿੰਦੇ ਭੰਡਾਰਾ ਉਹ ਪ੍ਰਸ਼ਾਦ ਕਹਿੰਦੇ ਨੇ ਆਹੋ ਕੋਈ ਉਹ ਪਕਾਉਂਦਾ ਸੀ ਤੇ ਉਹ ਕੋਡੀ ਛੋਡੀ ਵੀ ਹੋਣੀ ਅੱਛਾ ਤੇ ਉਹਨੇ ਪਕਾਣਾ ਤੇ ਇਹ ਮੁਹੱਲਾ ਬੱਚਾ ਖਾਣਾ ਤੇ ਉਹਨੇ ਫਿਰ ਦੂਜੇ ਚੌਥੇ ਦਿਨ ਟੁਰ ਜਾਣਾ ਉਹ ਕਈ ਸਾਲ ਅਸੀਂ ਵਾਵਾ 5-4 ਸਾਲ ਵੇਖਿਆ ਆਉਂਦੇ ਨੂੰ ਬਾਅਦ ਚ ਪਤਾ ਨਹੀਂ ਉਹਨੂੰ ਮਿਲਿਆ ਜਾਂ ਨਹੀਂ ਮਿਲਿਆ ਸਾਨੂੰ ਨਹੀਂ ਪਤਾ ਉਹ ਕਿਤੇ ਖੋਰੇ ਕਿੱਥੇ ਟਿੱਲੇ ਰਹਿੰਦਾ ਸੀ ਕਿ ਕਿੱਥੇ ਰਹਿੰਦਾ ਸੀ ਅੱਛਾ ਤੇ ਬਾਬਾ ਜੀ ਹੋਰ ਵੀ ਸਨ ਖੱਤਰੀਆਂ ਦੇ ਘਰ ਉਹ ਕੀ ਕੰਮਕਾਰ ਕਰਦੇ ਹਨ ਉਹ ਦੁਕਾਨਾਂ ਸਨ ਦੋ ਪਰਚੂਨ ਵਾਲੀਆਂ ਵਾਹ ਕਿਹੜੇ ਦੀ ਕਿਹਦੀ ਹੀ ਪਰਚੂਨ ਦੀ ਦੁਕਾਨ ਇੱਥੇ ਬਰਕਤ ਤੇੜੂ ਤੇ ਬਰਕਤ ਕਾਗਤੀ ਇਹ ਖੱਤਰੀ ਸਨ ਹਾਂ ਤੇੜੂ ਤੇ ਕਾਗਤੀ ਹਾਂ ਉਹ ਪਤਲਾ ਜਿਹਾ ਸੀ ਦੋ ਜੋ ਸਨ ਬਰਕਤ ਕੋ ਨਾਂ ਧਰਨਾ ਸੀ ਤਾਂ ਪਤਾ ਲੱਗਣਾ ਸੀ ਦੋਵਾਂ ਦਾ ਨਾਮ ਬਰਕਤ ਸੀ ਆਹ ਦੋਵਾਂ ਨਾਲ ਬਰਕਤ ਸੀ ਦੋਵੇਂ ਖੱਤਰੀ ਦੋਵਾਂ ਦੀਆਂ ਦੁਕਾਨਾਂ ਹਾਂ ਅੱਛਾ ਤੇ ਇੱਕ ਸੀ ਇਹਦੇ ਤੋਂ ਮਕੰਦ ਲਾਲ ਤੋਂ ਵੀ ਬਿਹਾਰੀ ਲਾਲ ਤੋਂ ਵੀ ਵੱਡਾ ਮੋਹਨ ਲਾਲ ਅੱਛਾ ਇੱਕ ਦੁਕਾਨ ਸੀ ਉਹਦੀ ਇੱਕ ਮਕੰਦ ਲਾਲ ਦੇ ਪਤਰੀਏ ਦੀ ਸੀ ਬਣਸਾ ਸੀ ਉਹਦੇ ਨਾਲ ਬਣਸਾ ਅੱਛਾ ਉਹ ਵੀ ਖੱਤਰੀ ਸੀ ਬਣਸਾ ਖੱਤਰੀ ਅੱਛਾ ਇਹ ਮਕੰਦ ਲਾਲ ਜਿਹੜੀ 3 ਭਰਾ ਸਨ ਮਕੰਦ ਦੀ ਵੀ ਔਲਾਦ ਕੋਨਾ ਬਿਹਾਰੀ ਦੀ ਵੀ ਕੋਨਾ ਤੇ ਮੋਹਨੇ ਦੇ 2 ਮੁੰਡੇ ਸਨ ਇੱਕ ਜਿਹੜਾ ਸੀ ਉਹ ਕਿਤੇ ਨਾਂ ਨੀ ਮੈਨੂੰ ਆਉਂਦਾ ਉਹ ਕਾਠੀਆਂ ਵਾਲੇ ਦੁਕਾਨ ਕਰਦਾ ਸੀ ਜਿਹੜਾ ਨਿੱਕਾ ਸੀ ਉਹ ਇੱਥੇ ਪਿੰਡ ਕਰਦਾ ਸੀ ਆਪਣੇ ਪਿਓ ਦੇ ਨਾਲ ਕਰਦਾ ਸੀ ਆਹ ਅੱਛਾ 4 ਦੁਕਾਨਾਂ ਹਨ ਨਿੱਕੀਆਂ ਉਦੋਂ ਨਿੱਕੀਆਂ ਹੁੰਦੀਆਂ ਸਨ ਬਾਬਾ ਤੂੰ ਵੀ ਜਾਣਾ ਹੁਣ ਦੁਕਾਨ ਤੇ ਉਦੋਂ ਉਹ ਪੈਸੇ ਦੀ ਡੱਬੀ ਮਿਲਦੀ ਸੀ ਤੇ ਐਡਾ ਕੋ ਹੁੰਦਾ ਸੀ ਇੱਕ ਖੰਡ ਦਾ ਬਣਿਆ ਆ
ਉਸਲ ਵਾਟ ਅੱਛਾ ਉਹ ਵੀ ਕੋਈ ਪੈਸੇ ਦਾ ਮਿਲਣਾ ਉਹ ਜਾ ਕੇ ਲੈਣਾ ਹੂੰ ਉੱਤੇ ਜਾਂ ਕੋਈ ਪੈਸਾ ਦੇਣਾ ਇਹ ਪੈਸਾ ਮੇਰੇ ਵੇਖਣ ਹੀ ਟੁੱਟਦਾ ਸੀ ਹੂੰ ਐਕਸਚੇਂਜ ਹੁੰਦਾ ਸੀ ਐਡਾ ਪੈਸਾ ਸੀ ਅੱਧੇ ਤੋਲੇ ਦਾ ਤਾਂਬੇ ਦਾ ਅੱਛਾ ਅੱਛਾ ਅੱਧੇ ਤੋਲੇ ਦਾ ਹੂੰ ਉਹਦਾ ਅੱਧਾ ਸੀ ਇੱਕ ਦਮੜੀ ਹੂੰ ਦਮੜੀ ਜਿਹੜੀ ਹੈ ਨਾ ਉਹ ਸਾਡੇ ਜਿਹੜੇ ਆ ਪੈਸੇ ਨਹੀਂ ਸੀ ਢੈੜੀ ਨਿਕਲੇ ਆਹੋ ਆਹੋ ਇਹਨਾਂ ਜਿਹੜੀ ਸੀ ਤੇ ਧੇਲਾ ਜਿਹਦਾ ਕੁਝ ਜ਼ਿਆਦਾ ਸੀ ਹਾਂ ਉਹ ਇੱਕ ਪੈਸੇ ਦੇ 4 ਹਿੱਸੇ ਹੁੰਦੇ ਸਨ ਮੇਰੇ ਵੇਖਣ ਵਿੱਚ ਅੱਛਾ ਅੱਛਾ ਹੁਣ 10 ਦਾ ਨੋਟ ਟੁੱਟਦਾ ਨਹੀਂ ਹੁੰਦਾ ਤਾਂ ਉਹਦਾ ਜ਼ਮੀਨ ਸਮਾਨ ਦਾ ਫਰਕ ਹੈ ਜੀ ਜ਼ਮੀਨ ਸਮਾਨ ਤੋਂ ਵੀ ਜ਼ਿਆਦਾ ਉਹ 6 ਰੁਪਏ ਕਣਕ ਤੇ ਮੈਂ ਵੇਚੀ ਮਾਣ ਹੂੰ ਛਾਂ ਦੀ ਮਾਣ 47 ਤੋਂ ਬਾਅਦ ਵੀ ਸਹੀ ਤੇ ਬਾਬਾ ਜੀ ਉਹ ਖੱਤਰੀਆਂ ਦੀ ਮਾਈ ਦਾ ਨਹੀਂ ਤਾਂ ਯਾਦ ਹਿੰਦੂ ਖੱਤਰੀਆਂ ਦੀ ਮਾਈ ਦਾ ਜਾਂ ਸਿੱਖਾਂ ਦੀ ਕਿਸੇ ਮਾਈਆਂ ਦੇ ਨਹੀਂ ਉਹਨਾਂ ਦਾ ਨਹੀਂ ਕੋਈ ਨਾ ਕਦੀ ਘਰ ਗਏ ਹਾਂ ਤੇ ਨਾ ਉਹਨਾਂ ਦਾ ਪਤਾ ਸੀ ਕੀ ਨਾ ਹੈ ਤੇ ਕੀ ਨਹੀਂ ਅੱਛਾ ਘਰਾਂ 'ਚ ਕੋਈ ਨਹੀਂ ਆਉਣ ਜਾਣ ਮਮਾਨਤ ਵੀ ਕੋਨੇ ਸੀ ਪਰ ਨਾਵਾਂ ਨੋਮਾਂ ਦਾ ਬੀਬੀਆਂ ਦਾ ਕਿਸੇ ਦਾ ਨਹੀਂ ਆਉਂਦਾ ਮਾਈਆਂ ਦਾ ਜਿਵੇਂ ਹੁਣ ਮਾਈਆਂ ਦਾ ਸਾਨੂੰ ਯਾਦ ਹੋ ਜਾਂਦਾ ਕੋਈ ਵਡੇਰੀ ਮਾਈਆਂ ਨਾ। ਵਡੇਰੀ ਮਾਈਆਂ ਦੀ ਗੱਲ ਕਰਨਾ ਮਾਨਾਂ ਦਾ ਕਿੱਥੋਂ ਯਾਦ ਹੋਣਾ ਤੇ ਬਾਬਾ ਜੀ ਫਿਰ ਥੋੜੀ ਦੱਸੋ ਸਾਨੂੰ ਫਿਰ ਜਿਹੜੇ ਨਿਕਲੇ ਨੇ ਤੁਹਾਡੇ ਤੋਂ ਗਏ ਨੇ ਸਿੱਖ ਤੇ ਹਿੰਦੂ ਵੀ ਜਿੰਨੇ ਵੀ ਮਾਈ ਚੜ੍ਹਦੇ ਪੰਜਾਬ ਗਏ ਨੇ ਕਿਵੇਂ ਨਿਕਲੇ ਸਨ ਪਿੰਡੋਂ ਦਿਨੇ ਨਿਕਲੇ ਰਾਤ ਨੂੰ ਵੱਢ ਟੋਕ ਹੋਈ ਕਿ ਸਹੀ ਗਏ ਕਿਵੇਂ ਗਏ ਸੁਣਾਓ ਉਹਨਾਂ ਦੀ ਕਹਾਣੀ ਕਿਵੇਂ ਨਿਕਲੇ ਸਨ ਫਿਰ ਜਿਹੜੇ ਬਚਨ ਸਿੰਘ ਦੇ ਸਨ ਹੂੰ ਉਹਨਾਂ ਪਿੰਡੋਂ ਲਾਂਦੇ ਹਾਲ ਜੁੱਤੇ ਸਨ ਅੱਛਾ ਹਾਲ ਬੰਦੇ ਸਨ ਪਰ ਹਾਂ ਉਹਦੇ ਹੁੰਦੀ ਹਾਲਾਂ ਦੇ ਬਾਈ ਜਿਹੜੇ ਖਾਨਪੁਰੀ ਸਿੱਖ ਤੇ ਹਿੰਦੂ ਸਨ ਨਾ ਅੱਛਾ ਉਹ ਆਏ ਨੇ ਅੱਛਾ ਅੱਛਾ ਉਧਰੋਂ ਖਾਨਪੁਰ ਵੱਲੋਂ ਇੱਥੇ ਆਏ ਨੇ ਉਹ ਨਹੀਂ ਇੱਧਰ ਬਾਹਰ ਪਿੰਡੋਂ ਅੱਛਾ ਉਹਨਾਂ ਕਿਹਾ ਤੁਸੀਂ ਹਾਲ ਜੁੱਤੇ ਨੇ ਹੂੰ ਸਾਨੂੰ ਖਾਨਪੁਰ ਵਾਲਿਆਂ ਰਾਤ ਦਾ ਕੱਢ ਛੱਡਿਆ ਅਸੀਂ ਇਸ ਟਿੱਬੇ ਤੇ ਰਾਤ ਗੁਜ਼ਾਰੀ ਹੈ ਹੂੰ ਤੇ ਤੁਸੀਂ ਹਾਲ ਜੁੱਤੇ ਨੇ ਅੱਛਾ ਉਹਨਾਂ ਉੱਥੇ ਛੱਡੇ ਹਾਲ ਹੂੰ ਅਸੀਂ ਤੇ ਘਰੀ ਘਰੀ ਸਾਂ ਬਾਕੀ ਸੇ ਸੁਣੀ ਸੁਣਾਈ ਹੈ ਨਾ ਤੇ ਹੂੰ ਉੱਥੇ ਹਾਲ ਛੱਡੇ ਤੇ ਆ ਕੇ ਤੇ ਮਧਾਣੀਆਂ ਦੇ ਅਸਾਂ ਵੀ ਵੇਖਿਆ ਦੁੱਧਾਂ ਵਿੱਚ ਮਧਾਣੀਆਂ ਪਾਈਆਂ ਉਵੇਂ ਪਈਆਂ ਬੂਹੇ ਖੁੱਲੇ ਨੇ ਹਰ ਸ਼ਾਂਜੀ ਛੱਡੀ ਜਿਵੇਂ ਉਹਨਾਂ ਨੂੰ ਵੇਖ ਕੇ ਤੇ ਇਹ ਵੀ ਨਾਲ ਰਲ ਗਏ ਇਹ ਫਿਰ ਸ਼ੇਖ ਵੀ ਇਕੱਠੇ ਹੁੰਦੇ ਸਨ ਉਦੋਂ ਉਂਝ ਪਿੰਡ ਦੇ ਵਿੱਚ ਕੋਈ ਲੁੱਟ ਖਸੁੱਟ ਜਾਂ ਅੱਗ ਲੱਗੀ ਜਾਂ ਕੋਈ ਮਾਰਿਆ ਨਾ ਕਿਸੇ ਨੂੰ ਮਾਰ ਕਟਾਈ ਕੋਈ ਨਹੀਂ ਹੋਈ ਨਾ ਉਹਨਾਂ ਮੁਸਲਮਾਨਾਂ ਨੂੰ ਮੇਰੇ ਨਾ ਨਾ ਉਹਨਾਂ ਨੂੰ ਅਮਨ ਨਾਲ ਨਿਕਲੇ ਪਿੰਡ ਵਾਲੇ ਅਮਨ ਨਾਲ ਅਮਨ ਉਹਨਾਂ ਵੱਲੋਂ ਵੇਖ ਕੇ ਤੇ ਇਹਨਾਂ ਨਾ ਦੱਸਿਆ ਨਾ ਕੋਇਆ ਤੇ ਆਪਣੇ ਜੀ ਏਜੰਟ ਲੈ ਕੇ ਤੋਂ ਉਹਨਾਂ ਦੇ ਨਾਲ ਉਹ 100 ਸੀ 50 ਸਨ ਜਿੰਨੇ ਸਨ ਉਹਨਾਂ ਦੇ ਨਾਲ ਰਲ ਕੇ ਤੇ ਸ਼ੇਖ ਵੀ ਚਲੇ ਗਏ ਅੱਛਾ 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 ਕੋਈ ਮਾਰ ਕਟਾਈ ਨਹੀਂ ਹੂੰ ਮਾਰ ਕਟਾਈ ਹੁੰਦੀ ਸੀ ਜੇ ਉਹ ਹੋਰ ਹੁੰਦੇ ਇਹ ਇੱਕੋ ਸਨ ਆਹੋ ਕੋਈ ਮੁਸਲਮਾਨ ਹੋ ਗਏ ਵਿੱਚੋਂ ਕੋਈ ਆਪੇ ਵੀ ਸਿੱਖ ਸਨ ਆਪਸ ਚ ਲੱਗਦੇ ਤੇ ਖੂਨ ਤੇ ਕਿਸੇ ਨੇ ਬਾਬਾ ਜੀ ਆਹ ਖੂਨ ਭਾਵੇਂ ਸਿੱਖ ਦਾਦਾ ਮੁਸਲਮਾਨ ਹੋਵੇ। ਪੜਦਾਦਾ ਤੇ ਇੱਕ ਸੀ ਹਾਂ ਤੇ ਇਹਨਾਂ ਕੀ ਮਾਰਨਾ ਸੀ ਉਹਨਾਂ ਨੂੰ ਤੇ ਉਹਨਾਂ ਕੀ ਮਾਰਨਾ ਸੀ ਇਹਨਾਂ ਨੂੰ ਹਾਂ ਹਾਂ ਨਹੀਂ ਕਈਆਂ ਨੇ ਉਦੋਂ ਕਿੜਾਂ ਵੀ ਕੱਢੀਆਂ ਬਾਬਾ ਉਧਰ ਵੀ ਤੇ ਇੱਧਰ ਵੀ ਜਿਨ੍ਹਾਂ ਨੂੰ ਮਾੜੀ ਮੋਟੀ ਲੜਾਈ ਸੀ ਉਹ ਜਾਣ ਲੱਗੇ ਫਿਰ ਉਹਨਾਂ ਨੇ ਇੱਕ ਦੂਸਰੇ ਨੂੰ ਮਾਰਿਆ ਵੀ ਬਾਹਰ ਅੰਦਰ ਲੋਕ ਖੋਤੇ ਕਿਸੇ ਨਾਲ ਕੇੜ ਸੀ ਨਾ ਕੋਈ ਮਾੜੀ ਮੋਟੀ ਆਪਸ ਚ ਲੜੇ ਸਨ ਤਾਂ ਫਿਰ ਖੁੰਦਰਾ ਵੀ ਤਾਂ ਕੱਢਦੇ ਨੇ ਨਾ ਨਾ ਕੋਈ ਜਰਾ ਨਹੀਂ ਹੋਈ ਕੋਈ ਸ਼ੈ ਹੂੰ ਉਹ ਬਾਹਰ ਅੰਦਰ ਪਾਕਿਸਤਾਨ ਚ ਮਾਰਦੇ ਸਨ ਉਧਰ ਬਾਲਾ ਮਾਰਦੇ ਸਨ ਜੇ ਮੁਸਲਮਾਨਾਂ ਨੂੰ ਕਿਉਂ ਜਦੋਂ ਜਿਹੜੇ ਮਾਜ਼ਰ ਆਏ ਨੇ ਨਾ ਹਾਂ ਇਹ ਦੱਸਦੇ ਸੀ ਵੀ ਖੋ ਲੈਂਦੇ ਸਨ ਜਿਹੜੇ ਤੁਹਾਡੇ ਇੱਥੇ ਪਿੰਡ ਆਏ ਨੇ ਉਹ ਤੁਹਾਨੂੰ ਫਿਰ ਕੋਈ ਸ਼ੈ ਹੋਵੇ ਤੇ ਖੋ ਲੈਂਦੇ ਸਨ ਹਾਂ ਇੱਧਰ ਵੀ ਲੋਕ ਫਿਰ ਖੋਹ ਹੀ ਲੈਂਦੇ ਸਨ ਜਿਹੜੇ ਕੋ ਮਰੇਲੇ ਸਨ ਹਾਰੀ ਸਾਰੇ ਨਹੀਂ ਸੀ ਆਪੋ ਆਪਣੀ ਪਈ ਸੀ ਖੋਰੇ ਕੀ ਬਣਨਾ ਤੇ ਕੀ ਨਹੀਂ ਉਹਨਾਂ ਦੇ ਦਿਲੇ 'ਚ ਵੀ ਇਹ ਸੀ ਵੀ ਅਸੀਂ ਕੋਈ ਪਤਾ ਨਹੀਂ ਰੌਲਾ ਗੋਲਾ ਹੈ ਅਸੀਂ ਆ ਜਾਣਾ ਹਾਂ ਤੇ ਨਾ ਉਹਨਾਂ ਨੂੰ ਪਿੰਡਾਂ ਵਾਲਿਆਂ ਨੂੰ ਪਤਾ ਸੀ ਵੀ ਅਸਾਂ ਜਾਣਾ ਕਿੱਥੇ ਵੇ ਸਾਡੀ ਹੱਦ ਕਿੱਥੇ ਵੇ ਜਿਹੜੇ ਪੜ੍ਹੇ ਲਿਖੇ ਸੀ ਲਾਹੌਰ ਸ਼ੇਖੂਪੁਰਾ ਵਗੈਰਾ ਉਹਦੇ ਚਲੇ ਗਏ ਪਾਰ ਵੀ ਇੱਥੇ ਸਾਡੀ ਹੱਦ ਹੈ ਇਹਨਾਂ ਨੂੰ ਹੱਦ ਦਾ ਨਹੀਂ ਸੀ ਪਤਾ ਇੱਥੋਂ ਫਿਰ ਸ਼ੇਖੂਪੁਰੇ ਗਏ ਸ਼ੇਖੂਪੁਰੇ ਤੋਂ ਫਿਰ ਗੱਡੀਆਂ 'ਚ ਲੈ ਕੇ ਗਏ ਨੇ ਉਹਨਾਂ ਨੂੰ ਸ਼ੇਖਵਾਂ ਤੋਂ ਫਿਰ ਸ਼ੇਖੂਪੁਰੇ ਲੈ ਗਏ ਸਾਂ ਤੇ ਗੱਡੀਆਂ 'ਚ ਲੈ ਕੇ ਗਏ ਉਧਰ ਬਾਰਡਰ ਤੇ ਜਾ ਛੱਡੇ ਬਾਕੀ ਜੋ ਪੰਜਾਬ ਦਾ ਸਿੱਖ ਹੈ ਉਹ ਪੰਜਾਬ ਵਿੱਚ ਨਹੀਂ ਰਹਿਣ ਦਿੱਤਾ ਉਹਨਾਂ ਕਰਨਾਲ ਹੋਰ ਕੋ ਹੋਵੇਗਾ ਤੇ ਹਰਿਆਣਾ ਯੂਪੀ ਸੀਪੀ ਪਰਾਂ ਨੂੰ ਕੱਢ ਦਿੱਤਾ ਉਹ ਉਧਰ ਕੱਢੇ ਯਾਨੀ ਪੰਜਾਬੀਆਂ ਨੂੰ ਆਪਾਂ ਚ ਉਹਨਾਂ ਜੁੜਨ ਨਹੀਂ ਦਿੱਤਾ ਭਾਵੇਂ ਹੋ ਵੀ ਗਿਆ ਵਡਾਂਗਲਾ ਫਿਰ ਵੀ ਉਹਨਾਂ ਅਗਾਂ ਕੱਢ ਦਿੱਤਾ ਪਰਾਂ ਨੂੰ ਉਹਨਾਂ ਦੂਰ ਹੀ ਨਿਕਲਣ ਕੋਲ ਜਾ ਗੱਲ ਕਰਨ ਵਾਲੀ ਨਹੀਂ ਕਰੋ ਤੁਸੀਂ ਉਹਨਾਂ ਦੇ ਹਿੰਦੂਆਂ ਦੀ ਸਕੀਮ ਸੀ ਇਹ
ਹੂੰ ਸਾਰੇ ਪੰਜਾਬ ਵਿੱਚ ਬਹਿ ਕੇ ਸਿੱਖ ਜੋ ਗਏ ਤੇ ਸੂਬਾ ਸਾਧ ਤੋਂ ਮੰਗ ਲੈਣਗੇ। ਬੜੇ ਅਗਲਾ ਆਉਣ ਵਾਲਾ ਵਕਤ ਜਾਣਦੇ ਸਾਨੂੰ। ਕੌਣ? ਨਹਿਰੂ ਹੋਣੀ, ਹਿੰਦੂ? ਨਹਿਰੂ ਗਾਂਧੀ ਜਿਹੜੇ ਸਨ ਨਾ, ਹਾਂ ਤਾਂ ਨਹੀਂ ਸੀ ਇੱਥੇ ਬੈਣ ਦਿੱਤਾ। ਇੱਥੇ ਇੱਕ ਘਰ ਵੀ ਨਹੀਂ ਹੈਗਾ ਸਿੱਖਾਂ ਦਾ ਜਿਹੜਾ ਇਧਰ ਉੱਠ ਕੇ ਗਿਆ ਗੁਜਰਾਤੋਂ, ਲਾਹੌਰੋਂ, ਸ਼ੇਖੂਪੁਰਿਓਂ, ਕੁਦਰਾਂ ਵਾਲਿਓਂ, ਫੈਸਲਾਬਾਦੋਂ ਜਿਹੜੇ ਗਏ ਨੇ ਨਾ, ਹੂੰ ਇੱਥੇ ਇੱਕ ਘਰ ਵੀ ਨਹੀਂ ਹੈਗਾ। ਸਾਰੇ ਅਗਾਂ ਕਰਨਾਲ ਖੋਰੇ ਕਿਤੇ ਨੇ, ਦਿੱਲੀੋਂ ਅੱਗੇ ਕੱਢੇ ਨੇ। ਹੂੰ ਇਹਨਾਂ ਦੇ ਨਾਲ ਨਹੀਂ ਬੈਣ ਦਿੱਤੇ। ਇੱਥੇ ਖੱਤਰੀ ਨੇ, ਖੱਤਰੀ ਬੜੇ ਬੜੇ ਮਾਲਕ ਸਨ ਇੱਥੇ ਹੂੰ ਪਾਕਿਸਤਾਨ ਵਿੱਚ। ਹਾਂ ਹਾਂ ਤੇ ਉਹ ਖੱਤਰੀਆਂ ਨੂੰ ਜਿਹੜੀ ਮੁਸਲਮਾਨ ਛੱਡ ਕੇ ਆਏ ਨੇ, ਉਹ ਖੱਤਰੀਆਂ ਨੂੰ ਜ਼ਮੀਨ ਦਿੱਤੀ ਹੈ। ਹਾਂ ਹਾਂ ਬਾਬਾ ਉਹ ਵੇਲਾ ਸਹੀ ਹੁੰਦਾ ਸੀ ਜਦੋਂ ਇਕੱਠੇ ਵੱਸਦੇ ਹੋ ਸਾਰੇ, ਮਤਲਬ ਕਿ ਹੁਣ ਵਾਲਾ ਸਹੀ। ਹੂੰ ਬਸ ਦਾਣੇ ਹੋ ਗਏ ਹਾਂ ਹਾਂ ਹੂੰ ਖਾਣ ਜੋਗੇ, ਅੱਛਾ ਦਾਣੇ ਹੋ ਗਏ ਖਾਣ ਜੋਗੇ, ਤੇ ਵਿਹਲੇ ਕੋਈ ਇੱਥੇ ਕਾਰੋਬਾਰ ਹੈ ਕੋਈ ਨਹੀਂ ਸੀ। ਹੂੰ ਹੂੰ ਤੇ ਜਿਸ ਵੇਲੇ ਫਿਰ ਮਾਜ਼ਰ ਆ ਗਏ, ਜ਼ਮੀਨਾਂ ਵੰਡੀਆਂ ਗਈਆਂ, ਅਸੀਂ ਵੀ ਵਾਹੀ ਕਰਦੇ ਸਾਂ। ਹੂੰ ਹੂੰ ਫਿਰ ਜ਼ਮੀਨ ਕੋ ਨਾ ਮਿਲੇ, ਅੱਲਾ ਦਾ ਭਾਣਾ ਹੋਇਆ। ਤੇ ਅਯੂਬ ਦੇ ਵੇਲੇ ਫਿਰ ਫੈਕਟਰੀਆਂ ਆ ਗਈਆਂ, ਅਸੀਂ ਫੈਕਟਰੀਆਂ ਨੂੰ ਹੋ ਗਏ। ਅਸੀਂ ਹੁਣ ਹੁਣ ਕਦੋਂ- ਬਾਬਾ ਤੁਹਾਡੇ ਜਿਹੜੇ ਉਧਰ ਮਾਜਰਾ ਆਏ ਸਨ ਮੁਸਲਮਾਨ, ਜਿਹੜੇ ਇੱਥੇ ਆਣ ਕੇ ਪਿੰਡ ਤੁਹਾਡੇ, ਉਹਨਾਂ ਨਾਲ ਫਿਰ ਤੁਸੀਂ ਸਲੂਕ ਉਹ ਸਹੀ ਵਰਤਿਆ ਕਿ ਉਹਨਾਂ ਨੂੰ ਕਿਹਾ ਵੀ ਨਿਕਲੋ ਕਿੱਥੇ ਆ ਗਏ ਹੋ? ਹੂੰ ਜਿਹੜੇ ਉਧਰੋਂ ਮਾਜਰ ਆਏ ਸਨ, ਇੱਥੋਂ ਸਿੱਖ ਚੱਲ ਕੇ ਉਧਰ ਮੁਸਲਮਾਨ ਇੱਧਰ ਆਏ ਨਾ, ਹਾਂ, ਤੁਹਾਡੇ ਪਿੰਡ ਆਣ ਕੇ ਜਿਹੜੇ ਬੈਠੇ, ਫਿਰ ਉਹਨਾਂ ਨਾਲ ਤੁਸੀਂ ਸਹੀ ਸਲੂਕ ਕੋ ਕੀਤਾ ਹੈ ਕਿ ਉਹਨਾਂ ਨੂੰ ਇਹ ਕਿਹਾ ਵੀ ਨਿਕਲੋ ਤੁਸੀਂ ਕਿੱਧਰ ਆ ਗਏ ਹੋ? ਉਹ ਵੱਡੇ ਨੇ ਕੀਤਾ ਸੀ। ਉਹਨਾਂ ਨੂੰ ਕੋਈ ਡੰਗਰ ਦਿੱਤਾ, ਕੋਈ ਮੱਝ ਦਿੱਤੀ, ਫਿਰ ਸਲੂਕ ਤਾਂ ਸਹੀ ਕੀਤਾ ਨਾ ਬਾਬਾ? ਕੋਈ ਬਿਸਤਰੇ ਦਿੱਤੇ, ਹੂੰ ਕੋਈ ਮੰਜੀ ਦਿੱਤੀ, ਕੋਈ ਮਕਾਨ ਦਿੱਤੇ। ਜਿਹੜੇ ਖਾਲੀ ਹੋਏ ਸਨ। ਹਾਂ, ਇੱਥੇ ਬਾਈ ਤੁਹਾਡੇ ਛੱਡ ਕੇ ਗਏ ਨੇ। ਕੋਈ ਉਹਦਾ ਲੁੱਟ ਲਿਆ ਸੀ ਲੋਕਾਂ ਖੋਰੇ, ਕੋਈ ਨਾ ਦਿੱਤਾ ਹੋਵੇਗਾ। ਬਾਕੀ ਇਕੱਠੇ ਕਰਕੇ ਸਾਰਿਆਂ ਨੂੰ ਕਿਹਾ ਵੀ ਇਹਨਾਂ ਦਾ ਹੱਕ ਇਹਨਾਂ ਨੂੰ ਦਿਓ। ਹੂੰ ਮੰਜੀ ਹੈ, ਬਿਸਤਰਾ ਹੈ, ਕੋਈ ਭਾਂਡਾ ਹੈ, ਬਰਤਨ ਹੈ, ਇਹਨਾਂ ਨੂੰ ਦਿਓ। ਉਹਨਾਂ ਨੂੰ ਫਿਰ ਦਿੱਤਾ। ਸਹੀ ਸਲੂਕ। ਇੱਥੇ ਡੋਗਰ ਆ ਕੇ ਵਾਸੂ ਹੋਏ ਨੇ। ਫਿਰ ਇਹ ਕਿੱਥੋਂ ਆਏ ਨੇ ਉਥੋਂ? ਪਟਿਆਲੇ ਇਹ ਤੋਂ? ਆਏ ਨੇ ਅੰਮ੍ਰਿਤਸਰੋਂ, ਹੂੰ ਹੂੰ ਤਹਿਸੀਲ ਤਰਨਤਾਰਨ। ਅੱਛਾ ਅੱਛਾ, ਉਥੋਂ ਆਣ ਕੇ ਬੈਠੇ ਇੱਧਰ? ਹੂੰ ਇੱਕ ਜ਼ਿਲ੍ਹੇ ਦੇ ਨੇ ਬਹੁਤੇ ਆਣ ਕੇ ਬੈਠੇ ਇੱਥੇ? ਇਹ ਡੋਗਰ ਨੇ ਸਾਡੇ ਪਿੰਡ। ਅੰਮ੍ਰਿਤਸਰ ਦੇ ਨੇ ਉਹ? ਹਾਂ। ਅੱਛਾ ਤੇ ਬਾਬਾ ਜੀ ਆਖਰ ਤੇ ਥੋੜਾ ਦੱਸਿਆ ਜੇ, ਹੂੰ। ਜਿਹੜੇ ਤੁਹਾਡੇ ਪਿੰਡ ਦੇ ਸਿੱਖ ਹਿੰਦੂ ਗਏ ਨੇ, ਉਹਨਾਂ ਵਿੱਚੋਂ ਕਿਹੜਾ ਆਇਆ ਫਿਰ ਪਿੰਡ ਵੇਖਣ ਬਾਅਦ ਚ? ਇਹ ਆਇਆ ਹੈ ਮਕਾਨ ਦੇ ਲਾਲ 2 ਵਾਰ। ਅੱਛਾ, ਉਹ ਖੱਤਰੀ ਸਨ ਜਿਹੜੇ? ਖੱਤਰੀ ਸੀ। ਅੱਛਾ, 2 ਦਫਾ ਉਹ ਆਇਆ। ਹੋਰ ਬਚਨ 1 ਵਾਰ ਆਇਆ ਹੈ। ਬਚਨ ਸਿੰਘ ਇਹ ਸਿੱਖ ਸਨ? ਹਾਂ, ਸਿੱਖ ਸੀ। ਅੱਛਾ ਉਹ 1 ਵਾਰੀ ਆਇਆ ਹੈ। ਹਾਂ ਇੱਕ ਖੱਤਰੀ ਸੀ ਹੋਰ, ਉਹ ਕੋਈ ਬੇਲਾ ਜਾਂ ਕੱਲਾ ਜਿਹਾ ਹੀ ਸੀ। ਅੱਛਾ ਉਹ ਘਰੇ ਇੱਥੇ ਬੈਠਾ ਸੀ। ਉਹ ਮੇਲੇ ਤੇ ਆਇਆ ਸੀ ਤੇ ਉਹ 1 ਵਾਰੀ ਆਇਆ ਸੀ, ਪਤਾ ਨਹੀਂ ਉਹਦੇ ਨਾਂ ਕੀ ਸੀ। ਅੱਛਾ ਅੱਛਾ, ਉਹ ਵੀ ਆਇਆ ਸੀ। ਹਾਂ, ਤੇ ਜਾਂ ਇਹ ਗੁਲਰੇਜ਼ ਆਇਆ 1 ਵਾਰ। ਇਹ ਗੁਲਰੇਜ਼ ਕਿਹਦਾ ਮੁੰਡਾ ਸੀ? ਹੂੰ ਇਹ ਕਿਹਦਾ ਮੁੰਡਾ ਸੀ ਗੁਲਰੇਜ਼? ਇਹ ਗੁਲਰੇਜ਼ ਸਿੰਘ ਇਹ ਕਿਹਦਾ ਮੁੰਡਾ? ਉਹਦਾ ਨਾਈ ਦਾ। ਜਿਹੜੇ ਰਾਤ ਨੂੰ ਆਏ ਸਨ? ਨਹੀਂ, ਪੇਸ਼ੀ ਕੋ ਵੇਲੇ ਆਏ ਸਨ, ਘੰਟਾ 2 ਰਹੇ ਸਨ ਇੱਥੇ, ਅੱਛਾ ਅੱਛਾ। ਤੇ ਫਿਰ ਉਹ ਚਲੇ ਗਏ। ਤੇ ਜਿਹੜਾ ਤੁਹਾਡਾ ਨੰਬਰਦਾਰ ਸੀ ਅਰਜਨ ਸਿੰਘ, ਉਹਨਾਂ ਚ ਨਹੀਂ ਆਇਆ ਕੋਈ? ਨਾ, ਉਹ ਨਹੀਂ ਆਏ। ਸਹੀ ਹੈ। ਉਹ ਨਹੀਂ ਆਏ। ਅੱਛਾ ਬਾਬਾ, ਜਦੋਂ ਵੰਡ ਹੋਈ 47 ਵਾਲੀ, ਪਹਿਲਾਂ ਤੁਸੀਂ ਇਕੱਠੇ ਹੋ ਸਾਰੇ ਮਜ਼ਹਬ, ਸਿੱਖ ਵੀ, ਹਿੰਦੂ ਵੀ, ਮੁਸਲਮਾਨ, ਈਸਾਈ, ਜਿੰਨੇ ਵੀ ਸਨ, ਪਹਿਲਾਂ ਅਸੀਂ ਸਹੀ ਦੌਰ ਤੁਹਾਡਾ ਕਿ ਹੋਣ ਵਾਲਾ ਸਹੀ ਵੱਖਰੇ ਹੋ ਕੇ? ਦੌਰ ਤੇ ਉਹ ਵੀ ਸਹੀ ਸੀ, ਬਿਲਕੁਲ ਸਹੀ ਸੀ। ਬਾਕੀ ਜਿਹੜੀ ਆਜ਼ਾਦੀ ਇਹਦੇ ਨਾਲ ਤਾਂ ਨਹੀਂ ਮਿਲਦਾ। ਹੂੰ ਦੌਰ ਸਹੀ ਸੀ।